ਉਹ ਬੱਚੇ ਜਦੋਂ ਪਾਕਿਸਤਾਨ ਜਿੰਦਾਬਾਦ ਕਹਿੰਦੇ ਹਿੰਦੁਸਤਾਨ ਮੁਰਦਾਬਾਦ ਇੱਥੇ ਕਲੇਜਾ ਪੜਦਾ ਕਲੇਜਾ ਵਾਲਿਆਂ ਨੇ ਧੌਣ ਫੜੀ ਸੰਗੀ ਉਹਨਾਂ ਦੀ ਠੀਕ ਆ ਜਦੋਂ ਹਿੰਦੁਸਤਾਨ ਨੂੰ ਮੁਰਦਾਬਾਦ ਕਹਿੰਦੇ ਆ ਹੈ ਪਾਕਿਸਤਾਨ ਜਿੰਦਾਬਾਦ ਕਹਿਣਗੇ ਦੇਸ਼ ਐਸੇ ਦੇਸ਼ ਦਾ ਖਾਣਾ ਐਸੇ ਦੇਸ਼ 'ਚ ਖਾਣਾ ਇੱਥੇ ਹੀ ਰਹਿਣਾ ਇੱਥੇ ਪੜ੍ਹਨਾ ਇੱਥੇ ਦੇਸ਼ ਨੂੰ ਸਭ ਕੁਝ ਉਹਨਾਂ ਨੂੰ ਦੇਣਾ ਉਹ ਸ਼ਬਦ ਮਾਫੀ ਚਾਹੁੰਦਾ। ਪਰ ਜਦੋਂ ਕਿਸੇ ਮੁਸਲਮਾਨ ਨੂੰ ਜੈ ਸ਼੍ਰੀ ਰਾਮ ਦੇ ਨਾਂ ਕਹਿਣ ਤੇ ਉਸ ਨੂੰ ਮਾਰ ਦਿੱਤਾ ਜਾਂਦਾ ਉਸ ਲਈ ਕਿਉਂ ਨਹੀਂ ਇਹੋ ਜੀ ਗੱਲਬਾਤ ਆਉਂਦੀ ਉਸ ਲਈ ਕਿਉਂ ਨਹੀਂ ਬੋਲਦੇ ਭਾਜੀ ਇਹ ਇੱਕ ਹੈਗਾ ਰੱਬ ਦਾ ਜੈ ਸ਼੍ਰੀ ਰਾਮ ਕਹਿਣਾ ਕੋਈ ਮਾੜਾ ਪਰ ਧੱਕੇ ਨਾ ਕਹਾਉਣਾ ਮਾੜਾ ਧੱਕੇ ਨਾਲ ਕੋਈ ਨਹੀਂ ਕਹਾਉਂਦਾ। ਹੁਣ ਇਹਨਾਂ ਦੀ ਈਦਾਂ ਹੁੰਦੀਆਂ ਤਾਂ ਭਾਜੀ ਇੱਥੇ ਈਦਾਂ ਹੁੰਦੀਆਂ ਬਕਰੀਦ ਹੁੰਦੀ ਆ ਕਈ ਹਿੰਦੂ ਨਹੀਂ ਜਾਂਦੇ ਚਾਈਨਾ ਦੇ ਇਹੋ ਜਿਹੇ ਦੋਸ਼ੀ ਜਿਹੜੇ ਨਾ ਜਿਹੜੇ ਧਰਮ ਦੇ ਨਾਂ ਦੇ ਉੱਤੇ ਆ ਪਾਕਿਸਤਾਨ ਦੇ ਕੁੱਤੇ ਜਿਹੜੇ ਭੇਜਦੇ ਆ ਪਾਕਿਸਤਾਨ ਉੱਥੋਂ ਚੌਂਚ ਖੜੇ ਕਰਕੇ ਲਾਲ ਚੌਂਚ ਖੜੇ ਕਰਕੇ ਮੈਂ ਤਾਂ ਪ੍ਰਧਾਨ ਮੰਤਰੀ ਕੋਲ ਮੰਗ ਕਰਦਾ ਲਾਲ ਚੌਂਚ ਖੜੇ ਕਰਕੇ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ। ਅਰੈਸਟ ਕਰਕੇ ਜੇਲ੍ਹ 'ਚ ਰੋਟੀਆਂ ਨਾ ਖਿਲਾਓ ਇਹਨਾਂ ਨੂੰ ਔਨ ਦੀ ਸਪੌਟ ਉੱਥੇ ਲਿਆਓ ਕਰੇਨ ਨਾਲ ਲਿਆ ਕੇ ਪੁੱਠਾ ਟੰਗੋ ਫਾਂਸੀ ਉੱਥੇ ਦਿਓ ਇਹਨਾਂ ਨੂੰ। ਕਿਸੇ ਨੂੰ ਉੱਪਰ ਮੱਥੇ ਤੇ ਲਿਖਿਆ ਨਹੀਂ ਹੁੰਦਾ ਮੁਸਲਮਾਨ ਹਿੰਦੂ ਆ ਠੀਕ ਆ ਉਹਨਾਂ ਕਲਮਾ ਪੁੱਛਿਆ ਆਉਂਦਾ ਨਹੀਂ ਉਹਨਾਂ ਦੇ ਪੈਂਟਾਂ ਲਹਾ ਕੇ ਚੈੱਕ ਕੀਤਾ ਗਿਆ ਗਈ ਹੈ ਵਿਦ ਪਲੈਨਿੰਗ ਉੱਥੋਂ ਲੋਕਲ ਬੰਦੇ ਵੀ ਨਾਲ ਰਲੇ ਆ ਜੀ ਲੋਕਲ ਬੰਦਿਆਂ ਦੀ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਸਾਰਾ। ਦੇਖੋ ਪਾਕਿਸਤਾਨ ਕਦੀ ਸੁਧਰਨ ਵਾਲਾ ਬੰਦਾ ਨਹੀਂ ਇਹਨੇ ਹਮੇਸ਼ਾ ਜਦੋਂ ਮਾਰਿਆ ਹਿੰਦੁਸਤਾਨ ਦੀ ਪਿੱਠ ਦੇ ਵਿੱਚ ਛੁਰਾਈ ਮਾਰੇ। ਉੱਥੇ ਆਦਿਲ ਦਾ ਤੁਸੀਂ ਨਾਮ ਸੁਣਿਆ ਹੋਊਗਾ ਉਹਨੇ ਆਪਣੀਆਂ ਇਨਸਾਨੀਅਤ ਦਾ ਫਰਜ਼ ਨਿਭਾਇਆ ਉੱਥੇ ਲੜਦਿਆਂ ਹੋਇਆਂ ਰਾਈਫਲ ਖੋਹਦਿਆਂ ਹੋਇਆਂ ਉਹ ਸ਼ਹੀਦ ਹੋਇਆ ਪਰ ਉਹਦਾ ਨਾਮ ਤੁਸੀਂ ਨਹੀਂ ਲਿਆ ਅੱਜ ਏਦਾਂ ਕਿਉਂ? ਮੈਂ ਕਿਹਾ ਜੀ ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ ਜਿਹੜੇ ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡੇ ਇੱਥੇ ਹਿੰਦੂ ਸਿੱਖ ਈਸਾਈ ਭਾਈਚਾਰਾ ਸਾਰਾ ਇੱਥੇ ਰਹਿੰਦਾ ਮੁਸਲਮਾਨ ਸਾਰਾ ਤੁਹਾਨੂੰ ਕਿਹਾ ਮੈਂ। ਤੇ ਹੁਣ ਇਹ ਜਿਹੜੀ ਘਟਨਾ ਵਾਪਰੀ ਹੈ ਨਾ ਇਸ ਤੋਂ ਬਾਅਦ ਖਰੜ ਤੇ ਡੇਰਾਬੱਸੀ ਦੀਆਂ ਦੋ ਘਟਨਾਵਾਂ ਆ ਚੁੱਕੀਆਂ ਨੇ ਸਟੂਡੈਂਟਾਂ ਦੇ ਨਾਲ ਬਦਸਲੂਕੀ ਹੋ ਰਹੀ ਹੈ ਜਿਹੜੇ ਕਸ਼ਮੀਰ ਤੋਂ ਬੱਚੇ ਪੜ੍ਹਨ ਆਉਂਦੇ ਨੇ ਉਹ ਫੇਰ ਜਾ ਕੇ ਮਾੜਾ ਕਹਿਣ ਸਾਨੂੰ ਹਮੇਸ਼ਾ ਕਾਫਰ ਕਿਹਾ ਜਾਂਦਾ ਕਿਉਂ ਕਾਫਰ ਕਿਹਾ ਜਾਂਦਾ ਕੀ ਹਿੰਦੂ ਨੇ ਮਾੜਾ ਕੀਤਾ ਦੱਸੋ ਕੀ ਹਿੰਦੂਆਂ ਨੇ ਮਾੜਾ ਕੀਤਾ ਦੱਸੋ ਇਹਨਾਂ ਕਾਫਰ ਕਿਹਾ ਜਾਂਦਾ ਵਾ। ਸਭ ਚਾਲੇ ਇਸ ਗੱਲ ਤੇ ਵੀ ਧਿਆਨ ਰਹਿਣਾ ਚਾਹੀਦਾ ਕਿ ਧਾਰਮਿਕ ਏਕਤਾ ਨਾਲ ਸਾਡੀ ਆਪਸ ਦੀ ਸਾਂਝ ਨਾ ਟੁੱਟੇ। ਦੇਸ਼ ਦੇ ਵਿੱਚ ਪਹਿਲਾਂ ਪੁਲਵਾਮਾ ਅਟੈਕ ਹੋਇਆ ਹੁਣ ਪਹਿਲਗਾਮ ਦੇ ਵਿੱਚ ਅਟੈਕ ਹੋ ਗਿਆ ਜੇ ਜਿਹਾਦ ਸ਼ਬਦ ਹਜੇ ਵੀ ਨਹੀਂ ਵਰਤ ਸਕਦੇ ਤਾਂ ਸਾਡੇ ਉੱਤੇ ਲਾਹਨਤਾਂ ਵਾ। ਮਗਰਮੱਛ ਨੂੰ ਮਾਰੋ ਤੇ ਮਗਰਮੱਛ ਦੇ ਬੱਚਿਆਂ ਨੂੰ ਨਾ ਮਾਰੋ ਕਿਉਂਕਿ ਮਗਰਮੱਛ ਜਿਹੜੀ ਉਹ ਪਾਕਿਸਤਾਨ ਦੀ ISI ਆ ਜਦੋਂ ਤੱਕ ISI ਤੇ ਪੂਰੀ ਨਕੇਲ ਨਹੀਂ ਕੱਸੀ ਜਾਊਗੀ ਪਾਕਿਸਤਾਨ ਆਰਮੀ ਤੇ ਇੱਕ ਵਾਰ ਜੰਗ ਹੋ ਜਵੇ ਤੇ ਵਧੀਆ ਹੈ ਕਿਉਂਕਿ ਬਾਰ-ਬਾਰ ਮਰਨ ਨਾਲੋਂ ਇੱਕ ਵਾਰ ਮਰਨਾ ਚੰਗਾ ਆ। ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ। 22 ਤਰੀਕ ਨੂੰ ਦੇਸ਼ ਦੇ ਵਿੱਚ ਮੰਦਭਾਗੀ ਘਟਨਾ ਵਾਪਰਦੀ ਹੈ ਉਸ ਸਮੇਂ ਜਦੋਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸੈਲਾਨੀਆਂ ਨੂੰ ਭਾਰਤੀਆਂ ਨੂੰ ਤੇ ਕੁਝ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅੱਤਵਾਦੀਆਂ ਦੇ ਵੱਲੋਂ। ਤੇ ਇਸ ਘਟਨਾ ਤੋਂ ਬਾਅਦ ਜਿੱਥੇ ਦੇਸ਼ ਭਰ ਦੇ ਵਿੱਚ ਰੋਸ ਹੈ ਉੱਥੇ ਹੀ ਪੂਰੇ ਦੁਨੀਆ ਦੀਆਂ ਨਿਗਾਹ ਵੀ ਭਾਰਤ ਦੇ ਉੱਪਰ ਟਿਕੀਆਂ ਹੋਈਆਂ ਨੇ ਕਿ ਹੁਣ ਭਾਰਤ ਇਸ ਘਟਨਾ ਤੋਂ ਬਾਅਦ ਰਿਟੈਲੀਏਟ ਕਿਵੇਂ ਕਰਦਾ ਹੈ। ਬੇਸ਼ੱਕ ਹਰੇਕ ਦੇਸ਼ ਦੇ ਕਸਬੇ ਦੇ ਵਿੱਚ ਹਰੇਕ ਸੂਬੇ ਦੇ ਵਿੱਚ ਇਸ ਨੂੰ ਲੈ ਕੇ ਰੋਸ ਮਾਰਚ ਨਿਕਲ ਰਹੇ ਨੇ ਪਰ ਕਾਰਗੁਜ਼ਾਰੀ ਕੀ ਹੈ ਹਾਲੇ ਤੱਕ ਕੀ ਹੋਇਆ ਉਸ ਤੇ ਵੀ ਸਾਰੇ ਨਜ਼ਰ ਰੱਖ ਰਹੇ ਨੇ। ਉਧਰੋਂ ਇੱਕ ਦੂਸਰੇ ਦੇ ਉੱਪਰ ਕੂਟਨੀਤਿਕ ਫੈਸਲੇ ਲੈਂਦਿਆਂ ਹੋਇਆਂ ਭਾਰਤ ਦੇ ਵੱਲੋਂ ਕੁਝ ਪਾਬੰਦੀਆਂ ਲਗਾਈਆਂ ਗਈਆਂ ਨੇ ਤੇ ਨਾਲ ਦੀ ਨਾਲ ਪਾਕਿਸਤਾਨ ਵੀ ਇਸ ਤੇ ਆਪਣਾ ਪ੍ਰਤੀਕਰਮ ਦੇ ਰਿਹਾ ਹੈ। ਅੱਜ ਅਸੀਂ ਖੜੇ ਹਾਂ ਜਲੰਧਰ ਦੇ ਵਿੱਚ ਲਾਂਬੜੇ ਦੇ ਵਿੱਚ ਇੱਥੇ ਵੱਡੀ ਗਿਣਤੀ ਇਕੱਠ ਹੋਇਆ ਲੋਕਾਂ ਦਾ ਇਹਨਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਹੋਇਆਂ ਪਾਕਿਸਤਾਨ ਦੇ ਝੰਡੇ ਨੂੰ ਸਾੜਿਆ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਲਬਲੇ ਕੀ ਨੇ ਮੰਨਦੇ ਜਦੋਂ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਤਾਂ ਜ਼ਿਹਨ 'ਚ ਕੀ ਆਉਂਦਾ ਹੈ ਉਹ ਸਾਰੀ ਗੱਲ ਜਾਣਦੇ ਹਾਂ। ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹੋ ਜੀ ਦੁਖਦਾਈ ਘਟਨਾ ਦੇ ਵਿੱਚ ਜਦੋਂ ਆਪਾਂ ਤਾਂ ਸਿਰਫ ਗੱਲਾਂ ਕਰ ਸਕਦੇ ਨੇ ਜਿਨ੍ਹਾਂ ਤੇ ਅਸਲ 'ਚ ਵਾਪਰੀ ਹੈ ਉਹ ਇਸ ਨੂੰ ਬਹੁਤ ਬਿਹਤਰ ਤਰੀਕੇ ਨਾਲ ਜਾਣਦੇ ਨੇ ਤੇ ਉਹਨਾਂ ਦੇ ਦਿਮਾਗਾਂ 'ਚੋਂ ਨਿਕਲਦੀ ਵੀ ਨਹੀਂ ਇਹ ਚੀਜ਼। ਪਰ ਸਭ ਤੋਂ ਪਹਿਲਾਂ ਇੱਕ ਨਾਗਰਿਕ ਹੋਣ ਦੇ ਨਾਤੇ ਮਨ ਦੇ ਵਿੱਚ ਖਿਆਲ ਕੀ ਆਉਂਦਾ ਹੈ ਬੰਦਾ ਘੁੰਮਣ ਫਿਰਨ ਦੇ ਲਈ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਕੰਮਕਾਰ ਛੱਡ ਕੇ ਜਾਂਦਾ ਹੈ ਤੇ ਉੱਥੇ ਜਦੋਂ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਉਹ ਵੀ ਧਰਮ ਦੇ ਆਧਾਰ ਦੇ ਉੱਪਰ ਜਿੱਦਾਂ ਗੱਲ ਕੀਤੀ ਜਾ ਰਹੀ ਹੈ ਤੇ ਇਹ ਕਿਵੇਂ ਦੇਖਦੇ ਹੋ ਇਹ ਸਾਰੇ ਨੂੰ? ਦੇਖੋ ਜਿਹੜੀ ਘਟਨਾ ਬਹੁਤ ਮਾੜੀ ਹੋਈ ਆ ਧਰਮ ਦੇ ਆਧਾਰ ਦੇ ਉੱਤੇ ਚੁਣ ਕੇ ਬੰਦਿਆਂ ਨੂੰ ਮਾਰਿਆ ਗਿਆ ਉੱਥੇ ਜਿਹਨੂੰ ਉਹ ਕਹਿੰਦੇ ਆ ਕਲਮਾ ਪੜ੍ਹਨਾ ਆਉਂਦਾ ਉਹ ਕਲਮਾ ਪੜ੍ਹੋ ਨਹੀਂ ਤਾਂ ਗੋਲੀ ਮਾਰ ਦਿੱਤੀ ਗਈ ਆ। ਜਿੱਦਾਂ ਤੁਸੀਂ ਗੱਲ ਪੁੱਛੀ ਆ ਵੀ ਜਿਹੜੇ ਘੁੰਮਣ ਗਏ ਜਾਂ ਉੱਥੇ ਪਰਿਵਾਰ ਆਪਣੇ ਨਾਲ ਆਪਣੇ ਕਸ਼ਮੀਰ 'ਚ ਜਾ ਕੇ ਆਏ ਆ ਜਿਹਨਾਂ ਚਲੋ ਅਸੀਂ ਦੇਖੋ ਉਹਨਾਂ ਦੇ ਪਰਿਵਾਰਾਂ ਦੇ ਨਾਲ ਦੁੱਖ 'ਚ ਖੜੇ ਆ ਉਹ ਵੀ ਸਾਡੇ ਪਰਿਵਾਰ ਆ ਸਾਡੇ ਦੇਸ਼ ਵਾਸੀ ਅਸੀਂ ਸਾਡਾ ਪਰਿਵਾਰ ਹੈ ਪੂਰਾ ਇੰਡੀਆ ਹਿੰਦੁਸਤਾਨ। ਪਰ ਉਹ ਜਿਹੜੇ ਪਰਿਵਾਰ ਆ ਸਾਹਮਣੇ ਉਹਨਾਂ ਦੇ ਮਾਪੇ ਮਾਰੇ ਗਏ ਜਾਂ ਉਹਨਾਂ ਦੇ ਬੱਚੇ ਮਾਰੇ ਗਏ ਆ ਉਹਨਾਂ 'ਚੋਂ ਸਾਰੀ ਉਮਰ ਉਹਨਾਂ ਦਿਮਾਗ 'ਚੋਂ ਇਹ ਗੱਲਾਂ ਨਿਕਲੀਆਂ ਵੀ ਸਾਡੇ ਸਾਹਮਣੇ ਤਾਂ ਗੋਲੀਆਂ ਮਾਰੀਆਂ ਸਦਮਾ ਬਣ ਗਿਆ ਸਾਰੀ ਉਮਰ ਉਹਨਾਂ ਦਿਮਾਗ 'ਚ ਸਦਮਾ ਰਹਿਣਾ ਜੀ। ਮੈਂ ਤਾਂ ਕਹਿੰਦਾ ਇਹੋ ਜਿਹੇ ਦੋਸ਼ੀ ਜਿਹੜੇ ਨਾ ਜਿਹੜੇ ਧਰਮ ਦੇ ਨਾਂ ਦੇ ਉੱਤੇ ਆ ਪਾਕਿਸਤਾਨ ਦੇ ਕੁੱਤੇ ਜਿਹੜੇ ਭੇਜਦੇ ਆ ਪਾਕਿਸਤਾਨ ਉੱਥੋਂ ਇਹਨਾਂ ਨੂੰ ਚੌਂਚ ਖੜੇ ਕਰਕੇ ਲਾਲ ਚੌਂਚ ਖੜੇ ਕਰਕੇ ਮੈਂ ਤਾਂ ਪ੍ਰਧਾਨ ਮੰਤਰੀ ਕੋਲ ਮੰਗ ਕਰਦਾ ਲਾਲ ਚੌਂਚ ਖੜੇ ਕਰਕੇ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਆ। ਅਰੈਸਟ ਕਰਕੇ ਜੇਲ੍ਹ 'ਚ ਰੋਟੀਆਂ ਨਾ ਖਿਲਾਓ ਇਹਨਾਂ ਨੂੰ ਔਨ ਦੀ ਸਪੌਟ ਉੱਥੇ ਲਿਆਓ ਕਰੇਨ ਨਾਲ ਲਿਆ ਕੇ ਪੁੱਠਾ ਟੰਗੋ ਫਾਂਸੀ ਉੱਥੇ ਦਿਓ ਇਹਨਾਂ ਨੂੰ ਉੱਥੇ ਫਾਂਸੀ ਦੇ ਕੇ ਇਹਨਾਂ ਜੁੱਤੀਆਂ ਮਾਰੀ ਜਾਣ। ਬਾਕੀ ਕੰਟਰੀ ਦਾ ਪਤਾ ਦੇਖੋ ਆਪਾਂ ਦੇਸ਼ ਵਾਸੀ ਹਾਂ
ਤੁਸੀਂ ਬੰਗਲਾਦੇਸ਼ 'ਚ ਚਲ ਜਾਓ, ਬੰਗਲਾਦੇਸ਼ 'ਚ ਨਾ ਉੱਥੇ ਹਿੰਦੂ ਸੇਫ ਨਾ ਸਿੱਖ ਸੇਫ, ਪਾਕਿਸਤਾਨ ਦੇ ਵਿੱਚ ਹਿੰਦੂ ਨਾ ਸਿੱਖ ਸੇਫ। ਉਦੋਂ ਬਾਅਦ ਤੂੰ ਆਪਣੇ ਦੇਸ਼ 'ਚ ਹੀ ਲਾ ਲਓ ਯਾਰ, ਬੰਗਾਲ ਦੇ ਵਿੱਚ ਮਮਤਾ ਜੀ ਦੇ ਏਰੀਏ 'ਚ ਕੀ ਹੋਇਆ ਪਿਛਲੇ ਉੱਥੇ ਵੀ ਹਿੰਦੂ ਮਾਰੇ ਗਏ ਆ, ਸਿੱਖ ਮਾਰੇ ਗਏ ਆ, ਵੀ ਉੱਥੇ ਵੀ ਇਦਾਂ ਹੀ ਕਰਦੇ ਪਏ ਆ। ਕਿਉਂ? ਇੱਕ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਨਾਲ ਧੱਕਾ ਕਿਉਂ ਹੋ ਰਿਹਾ? ਪਾਕਿਸਤਾਨ ਦੇ ਵਿੱਚ ਰਹਿ ਕੇ ਸਿੱਖਾਂ ਨਾਲ ਹਿੰਦੂਆਂ ਦਾ ਧੱਕਾ ਹੋ ਰਿਹਾ। ਹਰੇਕ ਸਾਡਾ ਇੱਕ ਦੇਸ਼ ਆ ਜਿੱਥੇ ਹਿੰਦੂ ਸਿੱਖ ਕ੍ਰਿਸਚਨ ਭਾਈਚਾਰਾ ਮੁਸਲਮਾਨ ਸਾਰੇ ਅਸੀਂ ਇਕੱਠੇ ਰਹਿੰਦੇ ਭਰਾਵਾਂ ਤੌਰ ਤੇ। ਸਾਨੂੰ ਵੀ ਇੱਥੇ ਇਕੱਠੇ ਰਹਿਣ ਦਿੱਤੇ ਗਏ ਆ। ਜਿਹੜਾ ਕਲਮਾ ਪੜਿਆ ਗਿਆ ਵਾ, ਬੜੀ ਵੱਡੀ ਇਹਨਾਂ ਦੀ ਪਲੈਨਿੰਗ ਸੀਗੀ ਬਈ ਇੱਥੇ ਚੋਣੋ ਜਿਹੜੇ ਮੁਸਲਮਾਨ ਆ ਜਾਣ ਦਿਓ, ਕਿਉਂਕਿ ਸਾਨੂੰ ਮੱਥੇ ਤੇ ਲਿਖਿਆ ਨਹੀਂ ਹੁੰਦਾ ਇਹ ਮੁਸਲਮਾਨ ਹਿੰਦੂ ਆ, ਠੀਕ ਆ। ਉਹਨਾਂ ਕਲਮਾ ਪੁੱਛਿਆ ਆਉਂਦਾ ਨਹੀਂ, ਉਹਨਾਂ ਦੇ ਪੈਂਟਾਂ ਲਹਾ ਕੇ ਚੈੱਕ ਕੀਤਾ ਗਿਆ, ਸੁਨਨਤ ਚੈੱਕ ਕੀਤੀ ਗਈ ਆ ਵੀ ਕੌਣ ਆ ਜਿਹੜਾ ਸੁਨਨਤ ਉੱਥੇ ਕਰਕੇ ਆ। ਵਿਚਾਰੇ ਆ ਛੋੜੇ ਬੱਚੇ ਦੇ ਇੰਟਰਵਿਊ ਦੇਖਦਾ ਮੈਂ ਤਾਂ ਰੋਂਦਾ ਪਿਆ ਸੀ, ਕਿੱਦਾਂ ਉਹ ਬੱਚੇ ਨੇ ਹਾਦਸਾ ਦੇਖਿਆ। ਉਹ ਇਹ ਛੋਟੀ ਏਜ, ਉਹਨੂੰ ਪਤਾ ਨਹੀਂ ਹੁੰਦਾ ਆਤੰਕਵਾਦ ਕੀ ਹੁੰਦਾ। ਦੇਖੋ ਉਹਨੂੰ ਸਭ ਕੁਝ ਦੇਖ ਲਿਆ। ਉਹ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਆ ਜਿੰਨਾ ਚਿਰ ਮੈਨੂੰ ਭੁੱਲਣਾ ਨਹੀਂ, ਕਹਿੰਦਾ ਮੇਰਾ ਬਾਪ ਗਿਆ ਇਹਨਾਂ ਨੇ ਮਾਰਿਆ ਵਾ ਅੱਤਵਾਦੀਆਂ ਨੇ। ਬੜੀ ਦੁੱਖ ਦੀ ਗੱਲ ਹੈ ਜੀ, ਬਹੁਤ ਜ਼ਿਆਦਾ। ਇਸ ਗੱਲ ਤੇ ਜ਼ਰਾ ਚਾਨਣਾ ਪਾਇਓ, ਇੱਕ ਨਾਗਰਿਕ ਹੋਣ ਦੇ ਨਾਤੇ ਦਿਮਾਗ 'ਚ ਇਸ ਗੱਲ ਨੂੰ ਲੈ ਕੇ ਕੀ ਆਉਂਦਾ ਜਿਹੜਾ ਸਾਰਿਆਂ ਦੇ ਜ਼ਿਹਨ 'ਚ ਇਹ ਸਵਾਲ ਹੈ, ਕਾਰਨ ਕੀ ਹੋ ਸਕਦਾ ਹੈ? ਕੋਈ ਵੀ ਘਟਨਾ ਅਚਨਚੇਤ ਵਾਪਰਦੀ ਹੈ ਪਰ ਉਹਦੇ ਪਿੱਛੇ ਪਲੈਨਿੰਗ ਵੱਡੀ ਹੁੰਦੀ ਹੈ। ਪਲੈਨਿੰਗ ਹਮੇਸ਼ਾ ਕਿਸੇ ਕਾਰਨ ਨੂੰ ਲੈ ਕੇ ਹੁੰਦੀ ਹੈ, ਕੋਈ ਢੁਕਵਾਂ ਕਾਰਨ ਹੋਊ। ਕੀ ਲੱਗਦਾ ਕੇਸ ਕਰਕੇ ਇਹੋ ਜਿਹੇ ਹਾਦਸੇ ਵਾਪਰ ਰਹੇ ਨੇ? ਪਹਿਲਾਂ ਪੁਲਵਾਮਾ ਝੱਲਿਆ, ਉਦੋਂ ਨਹੀਂ ਪਤਾ ਲੱਗਾ 300 ਕਿਲੋ RDX ਕਿੱਥੋਂ ਆਇਆ, ਕਿਵੇਂ ਪਲਾਂਟ ਹੋਇਆ, ਕਿਹਨੇ ਇਤਲਾਹ ਦਿੱਤੀ। ਹੁਣ ਉੱਥੇ ਕਹਿੰਦੇ ਸਿਕਿਉਰਿਟੀ ਫੋਰਸਿਸ ਦੇ ਉਨੇ ਤਕੜੇ ਪ੍ਰਬੰਧ ਨਹੀਂ ਸੀ, ਉੱਤੋਂ ਉਹਨਾਂ ਨੇ ਵੀ ਜਿਨ੍ਹਾਂ ਨੇ ਹਮਲਾ ਕੀਤਾ ਕੈਮੋਫਲੇਜ ਕੱਪੜਿਆਂ ਦੇ ਵਿੱਚ ਸੀ ਤਾਂ ਕਿ ਕਿਸੇ ਨੂੰ ਸ਼ੱਕ ਹੀ ਨਾ ਹੋਵੇ ਕਿ ਇਹ ਫੌਜੀ ਨੇ ਜਾਂ ਫਿਰ ਟੈਰਰਿਸਟ ਨੇ। ਤੁਸੀਂ ਇਹਦਾ ਕੀ ਮੰਨਦੇ ਹੋ ਕਿ ਇਹਦਾ ਕੋਰ ਕਾਰਨ ਕੀ ਹੋ ਸਕਦਾ? ਮੈਂ ਕਿਹਾ ਜੀ ਇਹਦਾ ਕਾਰਨ ਇਦਾਂ, ਹੁਣ ਆਰਮੀ ਡਿਊਟੀ ਕਦੀ ਉਸ ਚੌਂਕ 'ਚ ਲੱਗਦੀ, ਕਦੇ ਕਿਤੇ ਲੱਗਦੀ। ਦੇਖੋ ਸਾਡੀ ਜਿਹੜੀ ਆਰਮੀ ਆ ਇਹ ਦੁਨੀਆ ਦਾ ਨੰਬਰ 1 ਆਰਮੀ ਆ, ਵਿਸ਼ਵ ਤੋਂ ਪੂਰੀ ਦੁਨੀਆ ਸਾਡੀ ਆਰਮੀ ਹੈ। ਦੇਖੋ ਇਹ ਬਰਫਾਂ 'ਚ ਖੜੇ ਹੁੰਦੇ ਆ, ਰਾਤ ਬਰਾਤੇ ਜਾਗਦੇ, ਅਸੀਂ ਇੱਥੇ ਸੌਂਦੇ ਆ, ਅਸੀਂ ਸੇਫ ਆ ਇਹਨਾਂ ਦੀ ਖਾਤਰ। ਸਾਡੀ ਇਹਨਾਂ ਨੂੰ ਉਂਗਲੀ ਕੋਈ ਨਹੀਂ ਹੈਗੀ, ਠੀਕ ਆ। ਉਹਨਾਂ ਦੀ ਡਿਊਟੀ ਸੀ ਜਾਂ ਉੱਥੇ ਇਹਨਾਂ ਪਲੈਨਿੰਗ ਕੀਤੀ ਗਈ ਹੈ, ਵਿਦ ਪਲੈਨਿੰਗ। ਉੱਥੇ ਲੋਕਲ ਬੰਦੇ ਵੀ ਨਾਲ ਰਲੇ ਆ ਜੀ, ਲੋਕਲ ਬੰਦਿਆਂ ਦੀ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਸਾਰਾ। 2 ਘਰ ਢਾਏ ਗਏ ਨੇ ਹੁਣ, ਵਿੱਚੋਂ ਕੁਝ ਲੋਕਾਂ ਦੇ 2 ਘਰ ਢਾਏ ਗਏ ਨੇ ਜਿਹੜੇ ਸ਼ਾਮਲ ਦੱਸੇ ਜਾ ਰਹੇ ਨੇ। ਮੈਂ ਕਿਹਾ ਜੀ ਇਹਨਾਂ ਦੇ ਘਰ ਕੀ, ਇਹਨਾਂ ਸਾਰੇ ਟੱਬਰ ਨੂੰ ਪੁੱਠਾ ਟੰਗ ਦੇਣਾ ਚਾਹੀਦਾ ਸੀ, ਗੋਲੀਆਂ ਮਾਰ ਦੇਣੀਆਂ ਚਾਹੀਦੀਆਂ ਸੀਗੀਆਂ। ਦੇਖੋ ਜੇ ਕਿਸੇ ਅੱਤਵਾਦੀ ਸ਼ਹਿਰ ਰੱਖ ਰਿਹਾ ਘਰ, ਉਹ ਵੀ ਅੱਤਵਾਦੀ ਬਰਾਬਰ ਆ। ਹੁਣ 2 ਘਾਟ ਆਏ, ਵਧੀਆ ਕੀਤਾ, ਪਰ ਸਾਡੇ ਮਨ ਨੂੰ ਹਲੇ ਤਸੱਲੀ ਨਹੀਂ ਪਹੁੰਚੀ। ਇਹਨਾਂ ਭਾਰਤ ਸਰਕਾਰ ਨੂੰ ਕੋਈ ਨਾ ਕੋਈ ਸਟਰੋਂਗ ਕਦਮ ਚੱਕਣਾ ਚਾਹੀਦਾ ਵਾ, ਇਹਨਾਂ ਉੱਤੇ ਐਕਸ਼ਨ ਲੈਣਾ ਚਾਹੀਦਾ। ਦੇਖੋ ਪਾਕਿਸਤਾਨ ਕਦੀ ਸੁਧਰਨ ਵਾਲਾ ਬੰਦਾ ਨਹੀਂ, ਇਹਨੇ ਹਮੇਸ਼ਾ ਜਦੋਂ ਮਾਰਿਆ ਹਿੰਦੁਸਤਾਨ ਦੀ ਪਿੱਠ ਦੇ ਵਿੱਚ ਛੁਰਾ ਹੀ ਮਾਰਿਆ, ਜਦੋਂ ਮਾਰਿਆ ਹਿੰਦੁਸਤਾਨ ਦੀ ਪਿੱਠ ਮਗਰ ਛੁਰਾ ਹੀ ਮਾਰਿਆ। ਆਹ ਦੇਖੋ 370 ਧਾਰਾ ਤੁਸੀਂ ਉੱਥੇ ਲੋਕੀ ਬੜੇ ਖੁਸ਼ ਹੈ ਜੀ। ਇੱਦਾਂ ਗੱਲ ਕਸ਼ਮੀਰ ਤੇ ਉਹ ਕਹਿੰਦੇ ਸਾਡੇ ਇੱਥੇ ਰੁਜ਼ਗਾਰ ਚੱਲਦਾ, ਸਾਡੀ ਦੁਕਾਨਦਾਰੀ ਚੱਲਣ ਲੱਗ ਪਈਆਂ। ਇਹਨਾਂ ਨੇ ਪਾਕਿਸਤਾਨੀਆਂ ਪਿਓ ਕੰਮ ਕਰ ਦਿੱਤਾ, ਉੱਥੇ ਜਾ ਕੇ ਹਿੰਦੂ ਮਾਰਤੇ। ਹੁਣ ਫੇਰ ਜਾ ਕੇ ਉੱਥੇ ਟੂਰਿਸਟ ਘਟ ਜਾਣਾ ਕਾਫੀ, ਕਾਰੋਬਾਰ ਘਟ ਜਾਣਾ। ਜਿੰਨਾ ਕਾਰੋਬਾਰ। ਇਸ ਗੱਲ ਨੂੰ ਕਿਵੇਂ ਵੇਖਦੇ ਹੋ? ਇਸ ਤੇ ਬਖਸ਼ੀ ਜੀ ਚਾਨਣਾ ਪਾਇਓ ਕਿ ਉੱਥੇ ਆਦਿਲ ਦਾ ਤੁਸੀਂ ਨਾਮ ਸੁਣਿਆ ਹੋਊਗਾ। ਆਦਿਲ ਨੌਜਵਾਨ ਜਿਹੜਾ ਘੋੜ ਸਵਾਰ ਸੀ, ਉੱਥੇ ਘੋੜੇ ਤੇ ਲੈ ਕੇ ਜਾਂਦਾ ਸੀ। ਉਹ ਮੁਸਲਮਾਨ ਹੋਣ ਦੇ ਨਾਤੇ ਉਹਨੇ ਆਪਣੀਆਂ ਇਨਸਾਨੀਅਤ ਦਾ ਫਰਜ਼ ਨਿਭਾਇਆ। ਉੱਥੇ ਲੜਦਿਆਂ ਹੋਇਆਂ, ਰਾਈਫਲ ਖੋਹਦਿਆਂ ਹੋਇਆਂ ਉਹ ਸ਼ਹੀਦ ਹੋਇਆ, ਪਰ ਉਹਦਾ ਨਾਮ ਤੁਸੀਂ ਨਹੀਂ ਲਿਆ ਅੱਜ, ਐਦਾਂ ਕਿਉਂ? ਮੈਂ ਕਿਹਾ ਜੀ ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ। ਜਿਹੜੇ ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡੇ ਇੱਥੇ ਹਿੰਦੂ ਸਿੱਖ ਈਸਾਈ ਭਾਈਚਾਰਾ ਸਾਰਾ ਇੱਥੇ ਰਹਿੰਦਾ, ਮੁਸਲਮਾਨ ਸਾਰਾ ਤੁਹਾਨੂੰ ਕਿਹਾ ਮੈਂ। ਸਾਡੇ ਇੱਥੇ ਸਾਰੇ ਰਹਿੰਦੇ ਭਾਈਚਾਰਾ, ਸਾਡੇ ਸਹਿਮਤ ਆ। ਸਾਰਾ ਹਿੰਦੂ ਮਾੜਾ ਨਹੀਂ, ਸਾਰੇ ਮੁਸਲਮਾਨ ਵੀ ਮਾੜੇ ਨਹੀਂ ਹੈਗੇ। ਵਿੱਚ ਆ ਉਹਦਾ ਗਿਆ ਵਾ, ਦੇਖੋ ਉਹਨੇ ਆਪਣੀ ਦੇਸ਼ ਭਗਤੀ ਨਿਭਾਈ ਆ, ਉਹਨੇ ਕੀਤਾ, ਕਿਉਂਕਿ ਉਹਦਾ ਰੁਜ਼ਗਾਰ ਆ। ਉਹ ਵੀ ਉੱਥੋਂ ਰੋਟੀ ਕਮਾ ਰਿਹਾ, ਉਹਨੂੰ ਪਤਾ ਇਹ ਦਹਿਸ਼ਤਗਰਦ ਆ ਗਏ ਆ, ਅੱਤਵਾਦੀ ਆ ਗਏ, ਮਾਰਦੇ ਪਏ, ਕੱਲ੍ਹ ਨੂੰ ਲੋਕਾਂ ਨੇ ਨਹੀਂ ਆਉਣਾ। ਠੀਕ ਆ, ਬੰਦਾ ਬਹੁਤ ਵਧੀਆ ਸੀ, ਉਹਨੂੰ ਵੀ ਪ੍ਰਮਾਤਮਾ ਕਰੇ ਉਹਨੂੰ ਆਪਣੇ ਚਰਨਾਂ 'ਚ ਲਾਵੇ। ਠੀਕ ਆ, ਸਾਡਾ ਇੱਥੇ ਭਾਈਚਾਰਾ ਸਾਰਾ ਕਾਇਮ ਆ, ਇਹ ਗੱਲ ਨਹੀਂ। ਪਰ ਮੈਂ ਫੇਰ ਵੀ ਪੰਜਾਬ ਗੌਰਮੈਂਟ ਕੋਈ ਮੰਗ ਕਰਦਾ, ਇੱਥੇ ਵੀ ਕੋਈ ਵੱਖਰੀ ਸਟੇਟ ਤੋਂ ਬੰਦਾ ਹੁੰਦਾ, ਕੋਈ ਕੰਮ ਕਰਦਾ, ਕੋਈ ਹੋਰ ਕਰਦਾ, ਉਹਦਾ ਆਧਾਰ ਕਾਰਡ ਲਿਆ ਜਾਵੇ, ਸਾਨੂੰ ਪਤਾ ਲੱਗੇ ਵੀ ਇਹਦਾ ਆਧਾਰ ਕਾਰਡ ਇਹਦਾ ਪੁਲਿਸ ਕੋਲ ਰਿਕਾਰਡ ਦੇ ਵਿੱਚ ਹੈਗਾ। ਅੱਜ ਤੁਸੀਂ ਲਾਂਬੜੇ ਚੈੱਕ ਕਰ ਲਓ, ਇੱਥੇ ਕੁਝ ਬਹੁਤ ਬੰਦੇ ਬਾਹਰੋਂ ਆਏ ਹੋਣੇ ਆ ਜਾਂ ਕਿੱਦਾਂ, ਕਿਸੇ ਦਾ ਲਾਂਬੜੇ ਥਾਣੇ ਪ੍ਰੂਫ ਨਹੀਂ ਹੈਗਾ। ਕੱਲ੍ਹ ਨੂੰ ਰੱਬ ਨਾ ਕੋਈ ਵਾਰਦਾਤ ਹੋ ਜਾਵੇ। ਉਹ 2 ਆਧਾਰ ਕਾਰਡ ਬਣੇ ਹੋਏ ਨੇ, ਇੱਕ ਇੱਥੇ ਦਾ ਇੱਕ ਸਟੇਟ ਦਾ। ਬਸ ਫਿਰ ਇਹਦਾ ਤਾਂ ਵੈਰੀਫਾਈ ਕਰਨਾ ਚਾਹੀਦਾ ਨਾ ਪੁਲਿਸ ਨੂੰ, ਕਿਉਂ ਹੁਣ ਤਾਂ ਯੁੱਗ ਆ ਗਿਆ ਆਨਲਾਈਨ ਦਾ। ਆਨਲਾਈਨ ਆ 2 ਹੁੰਦੇ, ਸਭ ਕੁਝ ਪਤਾ ਲੱਗ ਜਾਂਦਾ। ਆਨਲਾਈਨ ਆ ਫੋਟੋ ਪਾਓ ਤਾਂ ਦੂਜੀ ਫੋਟੋ ਆ ਜਾਂਦੀ ਸਾਹਮਣੇ ਬੰਦੇ ਦੀ, ਜੇਕਰ ਸਭ ਕੁਝ ਚੈੱਕ ਹੋ ਜਾਂਦਾ। ਸਾਡੀ ਜਿਹੜੀ ਇੱਦਾਂ ਕਹਿੰਦੇ ਸਾਡੀ ਭਾਰਤ ਸਰਕਾਰ ਆ ਬਹੁਤ ਸਟਰੋਂਗ ਆ, ਠੀਕ ਹੈ। ਪਰ ਜਿਹੜੇ ਅੱਤਵਾਦੀਆਂ ਨੇ ਮਾਹੌਲ ਖਰਾਬ ਕੀਤਾ, ਅਸੀਂ ਤਾਂ ਫਿਰ ਠੰਡੇ ਹੋ ਕੇ ਬੈਠੇ ਉੱਥੇ ਕਸ਼ਮੀਰ ਜਾ ਰਹੇ ਆ, ਕੋਈ ਆਪਣੇ ਅਮਰਨਾਥ ਯਾਤਰਾ ਸ਼ੁਰੂ ਹੋਣੀ ਆ, ਅਮਰਨਾਥ ਯਾਤਰਾ ਸ਼ੁਰੂ ਹੋਣੀ ਆ, ਲੋਕਾਂ ਦਾ ਪਲੈਨਿੰਗ ਉੱਧਰ ਨੂੰ ਅਸੀਂ ਸਾਰੇ ਜਾਣਾ ਦਰਸ਼ਨ ਕਰਨ। ਠੀਕ ਆ, ਉਹਦੇ ਵਿੱਚ ਉੱਥੇ ਲੋਕਲ ਲੋਕਾਂ ਨੂੰ ਵੀ ਰੁਜ਼ਗਾਰ ਮਿਲਣਾ ਸੀ। ਹੁਣ ਉਹਦੇ 'ਚ ਵੀ ਬਹੁਤ ਮਾੜਾ ਅਸਰ ਗਿਆ। ਦੇਖੋ ਪਾਕਿਸਤਾਨ ਦਾ ਕੰਮ ਆ ਇੱਥੇ ਹਿੰਦੂ ਤਾਂ ਮੁਸਲਮਾਨ ਨੂੰ ਲੜਾਉਣ ਦਾ, ਪਾਕਿਸਤਾਨ ਦਾ ਕੰਮ ਹੈ। ਠੀਕ ਹੈ ਜੀ। ਹਾਂ, ਇੱਥੇ ਵੀ ਕੁਝ ਕਿਰਦਾਰ ਆਪਣੇ ਹੈਗੇ ਆ, ਮੈਂ ਨਹੀਂ ਕਹਿੰਦਾ ਨਹੀਂ ਹੈਗੇ ਆ। ਜਿੱਦਾਂ ਜਿਨ੍ਹਾਂ ਦੇ ਘਾਟ ਆਏ ਆ, ਇੱਥੇ ਦੇਸ਼ ਭਗਤ ਵੀ ਹੈਗੇ ਆ ਜਿਹੜੇ ਅੱਗੇ ਹੋ ਕੇ ਮਰੇ ਆ ਨਾਲ। ਠੀਕ ਆ, ਧਰਮ ਨਹੀਂ ਦੇਖਿਆ, ਦੇਖਣ ਨੂੰ ਉਹ ਵੀ ਧਰਮ ਦੇਖ ਸਕਦੇ ਸੀ ਵੀ ਭਾਈ ਆਪਾਂ ਮੁਸਲਮ ਭਾਈਚਾਰੇ ਨੂੰ ਬਚਾ ਲਈਏ, ਹਿੰਦੂ ਜਿਹੜੇ ਜੇ ਉਹ ਮਰਦੇ ਨੇ ਤਾਂ ਮਰਦੇ ਨੇ।
ਉਹਨੂੰ ਵੀ ਸਾਡਾ ਸਲੂਟ ਆ, ਉਹ ਵੀ ਦੇਸ਼ ਭਗਤ ਆ। ਦੇਖੋ ਜੀ ਇੱਕ ਹੋਰ ਨੌਜਵਾਨ ਦੀ ਤੁਸੀਂ ਵੀਡੀਓ ਦੇਖੀ ਹੋਊਗੀ ਜਿਹੜਾ ਇੱਕ ਵਿਅਕਤੀ ਨੂੰ ਚੱਕ ਕੇ ਮੋਢਿਆਂ ਤੇ ਲੈ ਕੇ ਆ ਰਿਹਾ ਹੈ, ਉਹ ਵੀ ਮੁਸਲਿਮ ਭਾਈਚਾਰੇ ਦਾ। ਹਾਂਜੀ ਹਾਂਜੀ ਛੱਤੀਸਗੜ੍ਹ ਦਾ ਜੀ। ਦੇਖੋ ਸਾਡਾ ਭਾਈਚਾਰਾ ਇੱਥੇ ਹੈਗਾ ਵਾ, ਠੀਕ ਹੈ ਨਾ, ਪਰ ਕੋਈ ਸ਼ਰਾਰਤੀ ਅੰਸਰ ਹੈਗੇ ਆ। ਪਰ ਇਹ ਬਖਸ਼ੀ ਜੀ ਇਸ ਗੱਲ ਤੇ ਜ਼ਰੂਰ ਚਾਨਣਾ ਪਾ ਦਿਓ। ਹੁਣ ਇਹ ਜਿਹੜੀ ਘਟਨਾ ਵਾਪਰੀ ਹੈ ਨਾ, ਇਸ ਤੋਂ ਬਾਅਦ ਖਰੜ ਤੇ ਡੇਰਾਬੱਸੀ ਦੀਆਂ 2 ਘਟਨਾਵਾਂ ਆ ਚੁੱਕੀਆਂ ਨੇ। ਸਟੂਡੈਂਟਾਂ ਦੇ ਨਾਲ ਬਦਸਲੂਕੀ ਹੋ ਰਹੀ ਹੈ ਜਿਹੜੇ ਕਸ਼ਮੀਰ ਤੋਂ ਬੱਚੇ ਪੜ੍ਹਨ ਆਉਂਦੇ ਨੇ। ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਉੱਥੇ ਦੇ ਮੁੱਖ ਮੰਤਰੀ ਤੱਕ ਕਹਿ ਚੁੱਕੇ ਨੇ ਵੀ ਪੰਜਾਬ ਸਾਡੇ ਬੱਚਿਆਂ ਲਈ ਸਭ ਤੋਂ ਸੇਫ ਜਗ੍ਹਾ ਪੜ੍ਹਨ ਦੇ ਲਈ, ਇਸੇ ਕਰਕੇ ਇੱਥੇ ਪੜ੍ਹਨ ਭੇਜਦੇ ਆ। ਜਿਹੜੀ ਹੁਣ ਇੱਥੇ ਬੱਚਿਆਂ ਨਾਲ ਬਦਸਲੂਕੀ ਹੋ ਰਹੀ ਹੈ, ਬੇਸ਼ੱਕ ਉਹ ਹਿੰਦੂ ਹੋਣ ਬੇਸ਼ੱਕ ਮੁਸਲਿਮ ਹੋਣ, ਸਿਰਫ ਕਸ਼ਮੀਰ ਦੇ, ਤਾਂ ਉਹਨੂੰ ਕਿਵੇਂ ਵੇਖਦੇ ਹੋ, ਉਹਨੂੰ ਕੰਡੈਮ ਕਰਦੇ ਹੋ ਤੁਸੀਂ? ਦੇਖੋ ਜੀ ਉਹਦੇ ਵਿੱਚ ਵੀ ਕੋਈ ਨਾ ਕੋਈ ਜਿਹੜੇ ਪੁਲਿਸ ਕਰ ਰਹੀ ਆ ਜਾਂ ਕੋਈ ਏਜੰਸੀ ਕਰ ਰਹੀ ਆ, ਦੇਖ ਕੇ ਜਿਹੜੀ ਵੀ ਲੱਗ ਰਹੀ ਆ, ਉਹ ਕੋਈ ਨਾ ਕੋਈ ਸੋਸ਼ਲ ਮੀਡੀਆ ਦੇਖਿਆ ਉਹ ਤਾਂ ਕੁਝ ਕਰ ਰਹੇ ਆ। ਇੱਦਾਂ ਦਾ ਕੋਈ ਕਰਦਾ ਧੱਕਾ ਨਹੀਂ ਕਰਦਾ। ਹਾਂ ਜੇ ਧੱਕਾ ਹੋ ਰਿਹਾ ਉਹ ਵੀ ਗਲਤ ਆ, ਠੀਕ ਆ, ਪਰ ਸਾਡੀ ਜਿਹੜੀ ਸਿਕਿਉਰਿਟੀ ਏਜੰਸੀਆਂ ਵਾ ਇਹ ਕੁਝ ਨਾ ਕੁਝ ਦੇਖ ਕੇ ਕਰ ਰਹੀਆਂ। ਕੋਈ ਸੋਸ਼ਲ ਮੀਡੀਆ ਅੱਜ ਕੱਲ੍ਹ ਲੋਕੀ ਪੋਸਟਾਂ ਬੜੀਆਂ ਪਾਉਂਦੇ ਆ, ਕੋਈ ਨਾ ਕੋਈ ਗਲਤ ਪੋਸਟ ਪਾ ਦਿੰਦਾ, ਉਹ ਸਾਡੀ ਏਜੰਸੀ ਉਹ ਵੀ ਦੇਖ ਲੈਂਦੀ ਆ ਬੰਦਾ ਪੋਸਟ ਪਾ ਰਿਹਾ। ਮੰਨ ਲਓ ਐਗਜ਼ਾਮਪਲ ਕੋਈ ਇਹਨੇ ਪੋਸਟ ਉਹਦੀ ਨਹੀਂ ਕਰ ਰਿਹਾ, ਬੱਚਿਆਂ ਨਾਲ ਬੱਚੇ ਧੱਕਾ ਕਰ ਰਹੇ ਨੇ ਜਿਹੜੇ ਕਾਲਜਾਂ ਸਕੂਲਾਂ ਦੇ ਵਿੱਚ ਕਹਿ ਰਹੇ ਨੇ। ਉਹ ਚਲੋ ਇਹ ਧੱਕਾ ਨਹੀਂ ਕਰਨਾ ਚਾਹੀਦਾ, ਪਰ ਇੱਕ ਗੱਲ ਉਹਨਾਂ ਮਨ 'ਚ ਗੁੱਸਾ ਵਾ। ਦੇਖੋ ਜਿਨ੍ਹਾਂ ਦਾ ਪਰਿਵਾਰ ਦੇ ਜੀ ਗਏ, ਸਾਡੇ ਪਰਿਵਾਰ ਆ, ਤੁਹਾਡੇ ਪਰਿਵਾਰ ਗਏ ਭਾਜੀ, ਤੂੰ ਗੁੱਸਾ ਆਉਂਦਾ ਨਹੀਂ ਮਨ 'ਚ, ਠੀਕ ਹੈ ਨਾ। ਉਹ ਫੇਰ ਜਾ ਕੇ ਮਾੜਾ ਕਹਿਣ ਸਾਨੂੰ, ਹਮੇਸ਼ਾ ਕਾਫਰ ਕਾਫਰ ਕਿਹਾ ਜਾਂਦਾ। ਕਿਉਂ ਕਾਫਰ ਕਿਹਾ ਜਾਂਦਾ? ਕੀ ਹਿੰਦੂ ਨੇ ਮਾੜਾ ਕੀਤਾ ਦੱਸੋ? ਕੀ ਹਿੰਦੂਆਂ ਨੇ ਮਾੜਾ ਕੀਤਾ ਦੱਸੋ? ਇਹਨਾਂ ਕਾਫਰ ਕਿਹਾ ਜਾਂਦਾ ਵਾ। ਅਸੀਂ ਤਾਂ ਉਹਨੂੰ ਕੋਈ ਗਲਤ ਨਹੀਂ ਬੋਲਦੇ, ਠੀਕ ਆ। ਅੱਜ ਵੀ ਤੁਸੀਂ ਚੱਲ ਜਾਓ, ਮੈਂ ਸਾਰੇ ਮੁਸਲਮਾਨ ਮਾੜੇ ਵਿੱਚ ਹੈਗੇ ਆ ਜਿਹੜੇ ਗਲਤ ਕੰਮ ਕਰਦੇ ਆ, ਜਿੱਦਾਂ ਘਾਟ ਆਏ ਗਏ ਜਿਨ੍ਹਾਂ ਦੇ ਇਦਾਂ ਦੇ ਹੋ ਸਕਦੇ ਇੱਥੋਂ ਸਾਡੇ ਲਾਗੇ ਸ਼ਾਗੇ ਹੋਣ। ਤੁਸੀਂ ਜਿਹਾਦ ਸ਼ਬਦ ਵਰਤਿਆ, ਇੱਥੋਂ ਇੱਕ ਹੋਰ ਚੀਜ਼ ਮੇਰੇ ਦਿਮਾਗ 'ਚ ਆਈ ਜਦੋਂ ਤੁਸੀਂ ਕਰ ਰਹੇ ਸੀ। ਜਿਸ ਤਰੀਕੇ ਨਾਲ ਤੁਸੀਂ ਬੰਗਾਲ ਦੀ ਗੱਲ ਕੀਤੀ ਕਿ ਉੱਥੇ ਮਮਤਾ ਬੈਨਰਜੀ ਦੇ ਰਾਜ 'ਚ ਜੋ ਕੁਝ ਹੋ ਰਿਹਾ, ਉੱਧਰੋਂ ਬੰਗਲਾਦੇਸ਼ ਵਾਲੇ ਬੰਨਿਓ ਗੱਲ ਕੀਤੀ ਜਾਂਦੀ, ਰੋਹਿੰਗਿਆ ਮੁਸਲਮਾਨ ਆ ਰਹੇ ਨੇ, ਇਹ ਸਾਰੀਆਂ ਗੱਲਾਂ ਹੁੰਦੀਆਂ ਨੇ। ਪਰ ਜਦੋਂ ਕਿਸੇ ਮੁਸਲਮਾਨ ਨੂੰ ਜੈ ਸ਼੍ਰੀ ਰਾਮ ਕਹਿਣ ਤੇ ਨਾ ਕਹਿਣ ਤੇ ਉਸ ਨੂੰ ਮਾਰ ਦਿੱਤਾ ਜਾਂਦਾ, ਉਸ ਲਈ ਕਿਉਂ ਨਹੀਂ ਇਹੋ ਜਿਹੀ ਗੱਲਬਾਤ ਆਉਂਦੀ, ਉਸ ਲਈ ਕਿਉਂ ਨਹੀਂ ਬੋਲਦੇ ਸਾਰੇ? ਇਹ ਇੱਕ ਹੈਗਾ ਰੱਬ ਦਾ ਨਾਮ। ਹੁਣ ਮੈਂ ਕਹਿੰਦਾ ਅੱਲਾਹੂ ਅਕਬਰ, ਕੋਈ ਮਾੜਾ ਨਹੀਂ ਹੈਗਾ। ਐ ਜੈ ਸ਼੍ਰੀ ਰਾਮ ਕਹਿੰਦੇ ਕੋਈ ਮਾੜਾ ਪਾ ਦੱਸੋ? ਜੈ ਸ਼੍ਰੀ ਰਾਮ ਕਹਿਣਾ ਕੋਈ ਮਾੜਾ? ਪਰ ਧੱਕੇ ਨਾ ਕਹਾਉਣਾ ਮਾੜਾ। ਧੱਕੇ ਨਾਲ ਕੋਈ ਨਹੀਂ ਕਹਾਉਂਦਾ। ਹੁਣ ਇਹਨਾਂ ਦੀ ਈਦਾਂ ਹੁੰਦੀਆਂ ਭਾਜੀ, ਇੱਥੇ ਈਦਾਂ ਹੁੰਦੀਆਂ, ਬਕਰੀਦ ਹੁੰਦੀ ਆ, ਕਿ ਹਿੰਦੂ ਨਹੀਂ ਜਾਂਦੇ ਚਾਈਨਾ ਦੇ ਤੇ ਤਿਉਹਾਰ ਮਨਾਉਣ ਨਹੀਂ ਜਾਂਦੇ, ਗਲਤ ਆ। ਇੱਕ ਦੋ ਬੰਦੇ ਆ ਜਿਹੜੇ ਮਾਹੌਲ ਨੂੰ ਜ਼ਿਆਦਾ ਭੜਕਾਉਂਦੇ ਆ, ਇਹ ਚੀਜ਼ਾਂ ਕਰਦੇ ਭਾਜੀ। ਸਾਰੇ ਨਹੀਂ ਮਾੜੇ। ਸਾਡੇ ਤੋਂ ਹੁਣ ਪਿੱਛੇ ਜੰਦਰ ਹੋਇਆ, ਸਾਡੇ ਹਿੰਦੂ ਭਰਾ ਨਹੀਂ ਗਏ, ਸਾਡੇ ਸਿੱਖ ਭਾਈਚਾਰੇ ਗਏ, ਉਹਨਾਂ ਦੀ ਖੁਸ਼ੀ ਦਾ ਸਾਂਝ ਮਨਾਈ ਗਈ ਆ। ਹਾਂ ਜਦੋਂ ਦੀਵਾਲੀ ਹੋਵੇ ਉਦੋਂ ਇਹ ਕਹਿੰਦੇ ਆ ਵੀ ਹਿੰਦੂਆਂ ਦਾ ਸਮਾਨ ਨਹੀਂ ਲੈਣਾ, ਹਿੰਦੂਆਂ ਦਾ ਸਮਾਨ ਨਹੀਂ ਲੈਣਾ ਦੁਕਾਨਾਂ ਤੋਂ, ਇਹਨਾਂ ਤੋਂ। ਇਹ ਮੁਸਲਮਾਨ ਭਾਈਚਾਰੇ ਲੋਕ ਕਹਿੰਦੇ ਆ, ਪਰ ਸਾਰੇ ਨਹੀਂ ਕੁਛ ਕਹਿੰਦੇ ਆ। ਕਹਿੰਦੇ ਆ ਕਿਉਂ ਹਿੰਦੂ ਆ ਕਿ ਅਸੀਂ ਆ ਈਦ ਦੇ ਦਿਨ। ਇਸ ਗੱਲ ਤੇ ਚਾਨਣਾ ਪਾਓ ਕਿ ਹੁਣ ਹਾਲੇ ਤੱਕ ਜੋ ਕੂਟਨੀਤਿਕ ਫੈਸਲੇ ਭਾਰਤ ਸਰਕਾਰ ਦੇ ਵੱਲੋਂ ਲਏ ਗਏ ਨੇ, ਉਹਨਾਂ ਨੂੰ ਕਿਵੇਂ ਵੇਖਦੇ ਹੋ? ਜਾਂ ਫਿਰ ਤੁਸੀਂ ਹੋਰ ਸਖਤ ਕਾਰਵਾਈ ਚਾਹੁੰਦੇ ਸੀ, ਜਾਂ ਅਗਲੀ ਕਾਰਵਾਈ ਤੁਸੀਂ ਕਿਵੇਂ ਦੀ ਦੇਖਦੇ ਹੋ? ਹੁਣ ਤੱਕ ਦੇ ਫੈਸਲਿਆਂ ਤੇ ਵੀ ਚਾਨਣਾ। ਦੇਖੋ ਜੀ ਪੂਰੇ ਦੇਸ਼ ਦੀ ਆਵਾਜ਼ ਇਹੀ ਆ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਆ, ਠੀਕ ਆ। ਇਹਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਵਾ। ਦੇਖੋ ਮਾਸੂਮ ਬੱਚੇ ਮਾਰੇ ਗਏ ਆ, ਮਾਸੂਮ ਵਿਚਾਰਾ ਇੱਕ ਨਵਾਂ ਵਿਆਹ ਕਰਾ ਗਿਆ ਸਾਡਾ ਭਰਾ, ਉਹਨੂੰ ਮਾਰਿਆ ਗਿਆ। ਦੇਖੋ ਦੁੱਖ ਹੁੰਦਾ, ਹੁਣ ਹਰੇਕ ਨੇ ਕਹਿਣਾ, ਅਸੀਂ ਵੀ ਕਹਿੰਦੇ ਆਰਮੀ ਜਵਾਨ ਸੀ, ਅਸੀਂ ਕਹਿਣਾ ਦੇਖੋ ਸਾਡੇ ਵਾਸਤੇ ਖੜੇ ਆ। ਬੇਹੱਤਿਆ ਜੋ ਕੋ ਅਸਲਾ ਹੁੰਦਾ, ਜੋ ਕੋ ਹਥਿਆਰ ਹੁੰਦਾ, ਠੋਕ ਦੇਣੇ ਸੀ ਉੱਥੇ। ਇਹ ਉਹ ਵਿਚਾਰਾ ਘੁੰਮਣ ਗਿਆ ਤੇ ਉਹਨੂੰ ਉੱਥੇ ਪਿੱਠ ਮਗਰ ਜਾ ਕੇ ਗੋਲੀ ਮਾਰਤੀ ਉਹਦੇ, ਠੀਕ ਹੈ। ਜੇ ਦੱਸਦੇ ਆ ਵੀ ਅਸੀਂ ਉੱਥੇ ਆਉਣਾ ਜਾਂ ਕੁਝ ਚੈਲੰਜ ਕਰਕੇ ਆਉਂਦੇ, ਫਿਰ ਤਾਂ ਮਜ਼ਾ ਕੁਝ ਹੋਰ ਸੀਗਾ ਭਾਜੀ, ਠੀਕ ਹੈ ਨਾ। ਇਹ ਤਾਂ ਗਲਤ ਕਰ ਰਿਹਾ ਹੈ ਜੋ ਵੀ ਕਰ ਰਹੀ ਹੈ ਉੱਥੇ ਦੇ। ਨਹੀਂ ਭਾਰਤ ਸਰਕਾਰ ਦੇ ਫੈਸਲੇ ਨੂੰ ਜਿਹੜੇ ਹੁਣ ਤੱਕ ਲੈ ਗਏ ਨੇ, ਮੈਂ ਸਹੀ, ਮੇਰੇ ਹਿਸਾਬ ਨਾਲ ਸਹੀ ਹੈ। ਬਹੁਤ ਵਧੀਆ ਫੈਸਲਾ ਕੀਤਾ ਜੀ ਉਹਨਾਂ ਨੇ, ਜੋ ਕੀਤਾ ਵਧੀਆ ਫੈਸਲਾ ਕੀਤਾ। ਇਸ ਤੋਂ ਇਲਾਵਾ ਜੇ ਸਰਕਾਰ ਨੂੰ ਕੋਈ ਹੋਰ ਵੀ ਸਟੈਪ ਚੱਕਣਾ ਚਾਹੀਦਾ ਉਹ ਵੀ ਚੱਕਣਗੇ, ਅਸੀਂ ਦੇਸ਼-ਵਾਸੀ ਨਾਲ ਆ। ਜੇ ਜੰਗ ਦੀ ਹਾਲਤ 'ਚ ਗੱਲਬਾਤ ਆਉਂਦੀ ਹੈ ਤਾਂ ਤੁਸੀਂ ਕੀ ਸੋਚਦੇ ਹੋ ਕਿ ਜੰਗ ਇੱਕ ਸਹੀ ਤਰੀਕਾ ਹੋ ਸਕਦਾ ਹੈ ਇਸ ਨਾਲ ਨਜਿੱਠਣ ਦਾ, ਜਾਂ ਫਿਰ ਹੋਰ ਤਰੀਕਿਆਂ ਨਾਲ? ਜੋ ਭਾਰਤ ਸਰਕਾਰ ਦਾ ਫਾਇਦਾ ਸਾਨੂੰ ਮਨਜ਼ੂਰ ਆ। ਜੇ ਭਾਰਤ ਸਰਕਾਰ ਕੋਈ ਜੰਗ ਕਰਨੀ ਆ, ਅਸੀਂ ਦੇਸ਼-ਵਾਸੀ ਨਾਲ, ਸਾਡੇ ਖੂਨ ਦੀ ਲੋੜ ਪਊਗੀ, ਅਸੀਂ ਖੂਨ ਦਾ ਕਤਰਾ ਦੇਣ ਨੂੰ ਆਪਣੇ ਫੌਜੀ ਨੂੰ ਤਿਆਰ ਆ। ਸਾਨੂੰ ਸੇਵਾ ਕਰਨੀ ਡਿਊਟੀ ਲਾਈ ਜਾਊਗੀ ਉੱਥੇ ਬਾਰਡਰ, ਅਸੀਂ ਸੇਵਾ ਕਰਨ ਨੂੰ ਤਿਆਰ ਆ ਜਾ ਕੇ ਉੱਥੇ, ਠੀਕ ਆ। ਜੋ ਭਾਰਤ ਸਰਕਾਰ ਦਾ ਫੈਸਲਾ, ਦੇਖੋ ਗੌਰਮੈਂਟ ਆ, ਇਹ ਤਾਂ ਹੈ ਨਹੀਂ ਤਾਂ ਉਹ ਮਾਰ ਕੇ ਚੱਲ ਜਾਣ, ਸਾਡੇ ਫੌਜੀ ਧੋਣਾ ਕੱਟ ਕੇ ਲੈ ਜਾਣ ਤੇ ਅਸੀਂ ਬਸ ਕਹੀਏ ਉਹ ਮਾਰੀ ਜਾਣ, ਅਸੀਂ ਕੁਛ ਕਰੀਏ ਨਾ। ਇਹਦਾ ਜਵਾਬ ਪੱਥਰ ਨਾਲ ਦੇਣਾ ਹੀ ਪੈਣਾ। ਉਹ ਤਾਂ ਦੇਣਾ ਪਊਗਾ। ਪਰ ਇਸ ਤੇ ਵੀ ਅੰਤ 'ਚ ਟਿੱਪਣੀ ਕਰ ਦਿਓ ਆਖਰੀ, ਇਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ, ਕਿ ਉੱਥੇ ਜਿਹੜਾ ਸਿਕਿਉਰਿਟੀ ਲੈਪਸ ਹੈ ਫਿਰ ਉਹਦੇ ਲਈ ਜ਼ਿੰਮੇਵਾਰ ਕਿਹਨੂੰ ਠਹਿਰਾਇਆ ਜਾਵੇ? ਡਿਊਟੀ ਤਾਂ ਨਿਰਧਾਰਿਤ ਕਰਨੀ ਪਊਗੀ, ਜ਼ਿੰਮੇਵਾਰੀ ਤਾਂ ਕਿਸੇ ਤੇ ਬਣੂ। ਦੇਖ ਲਓ, ਅਸੀਂ ਕਾਲ ਕੀਤੀ ਆ, ਫੇਸਬੁੱਕ ਤੇ ਪਾਇਆ, ਐਸਐਚਓ ਨੂੰ ਦੱਸਿਆ, ਇੱਥੇ ਸਿਕਿਉਰਿਟੀ ਕਿਉਂ ਨਹੀਂ ਆਈ ਦੱਸੋ? ਹੁਣ ਤੁਸੀਂ ਕਿਹਨੂੰ ਕਹੋਗੇ? ਹੁਣ ਲਾਂਬੜੇ ਸਿਕਿਉਰਿਟੀ ਕਿਉਂ ਨਹੀਂ ਐਸਐਚਓ ਆਇਆ? ਉਹਦਾ ਕੰਮ ਸੀਗਾ ਸਾਡੇ ਡਿਊਟੀ ਨਾਲ ਲੈ ਕੇ ਵੀ ਟ੍ਰੈਫਿਕ ਕੋਈ ਦਿੱਕਤ ਨਾ ਆਵੇ। ਹਾਲੇ ਕਿ ਅਸੀਂ ਆਪ ਕਹਿੰਦੇ ਟ੍ਰੈਫਿਕ ਕੋਈ ਵਾਧਾ ਨਾ ਆਵੇ, ਅਸੀਂ ਸਾਈਡ ਤੇ ਖੜੇ। ਅੱਜ ਲਾਂਬੜਾ ਪੁਲਿਸ, ਅਸੀਂ ਹੁਣ ਕਿਹਨੂੰ ਦੋਸ਼ ਦਈਏ? ਠੀਕ ਹੈ, ਸਾਡੀ ਆਰਮੀ ਹੈ ਭਾਜੀ, ਉਹ ਵੀ ਮੁਲਾਜ਼ਮ, ਕਿਤੇ ਇੱਧਰ ਚੌਂਕ 'ਚ ਦੂਜੇ ਕੋਲ ਨਾਕਾ ਲੱਗ ਜਾਂਦਾ। ਹਰ ਟਾਈਮ ਪਲੈਨਿੰਗ ਹੁੰਦੀ ਗੌਰਮੈਂਟ ਦੀ, ਅੱਜ ਲਾਂਬੜੇ ਨਾਕਾ, ਕੱਲ੍ਹ ਚੁਗਾਵਾਂ ਨਾਕਾ, ਕਦੀ ਕਿਤੇ ਨਾਕੇ ਇੱਦਾਂ ਲੱਗਦੇ ਭਾਜੀ, ਠੀਕ ਹੈ। ਅੱਜ ਲਾਂਬੜਾ ਬਾਜ਼ਾਰ ਆ, ਇਹ ਲਾਂਬੜਾ ਇੱਕ ਕੀ ਕਹਿ ਲਓ ਕਸਬਾ ਏਰੀਏ ਦਾ,
ਇੱਥੇ ਹਾਲੇ ਬਾਜ਼ਾਰ ਤੁਸੀਂ ਦੇਖ ਲਓ ਕੋਈ ਪੁਲਿਸ ਵਾਲਾ ਹੈਗਾ? ਕੋਈ ਨਹੀਂ ਹੈਗਾ। ਠੀਕ ਹੈ, ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾਵੇ, ਕੌਣ ਜ਼ਿੰਮੇਵਾਰ ਇੱਥੇ? ਠੀਕ ਹੈ ਨਾ, ਇਹ ਚੀਜ਼ ਆ। ਸਾਡੀ ਆਰਮੀ ਵੱਲੋਂ ਭਾਜੀ ਕੁਝ ਨਹੀਂ, ਸਾਡੀ ਆਰਮੀ ਦਾ ਅਸੀਂ ਗੱਲ ਨਹੀਂ ਕਰ ਸਕਦੇ। ਸਾਡੀ ਆਰਮੀ ਨੇ ਸਲੂਟ ਆ, ਅਸੀਂ ਮਰ ਵੀ ਜਾਈਏ ਅਸੀਂ ਆਪਣੀ ਆਰਮੀ ਦਾ ਦੇਣਾ ਨਹੀਂ ਦੇ ਸਕਦੇ। ਸਾਡੀ ਆਰਮੀ ਪੂਰੇ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਨੰਬਰ 1 ਦੀ ਆਰਮੀ, ਇਮਾਨਦਾਰ ਐਂਡ ਦਲੇਰ ਆਰਮੀ ਹੈ ਜੀ। ਰਾਤ ਨੂੰ ਠੰਡ ਆਉਂਦੀ ਹੈ, ਬਰਫਾਂ ਆਉਂਦੀਆਂ, ਉੱਥੇ ਜਾ ਕੇ ਬਾਰਡਰਾਂ 'ਤੇ ਖੜੇ, ਮੀਂਹ ਹਨੇਰੀ ਆਉਂਦੀ, ਬਾਰਡਰਾਂ 'ਤੇ ਖੜੇ, ਅਸੀਂ ਰਜਾਈਆਂ ਲੈ ਕੇ ਸੁੱਤੇ ਹੁੰਦੇ ਹਾਂ। ਠੀਕ ਹੈ ਜੀ, ਇਹਨਾਂ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੀ ਘਟਨਾ ਸਾਰੀ ਵਾਪਰੀ ਹੈ, ਇਸ ਤੋਂ ਬਾਅਦ ਬਾਈ ਹੁਣੀ ਜਿੱਦਾਂ ਚਾਨਣਾ ਪਾਇਆ, ਮੈਂ ਵੀ ਗੱਲ ਕਰ ਰਿਹਾ ਸੀ ਕਿ ਹਿੰਦੂ ਸਿੱਖ ਮੁਸਲਿਮ ਏਕਤਾ ਨਹੀਂ ਇਸ ਸਭ ਦੇ ਵਿਚਾਲੇ ਟੁੱਟਣੀ ਚਾਹੀਦੀ। ਤੁਸੀਂ ਸ਼ਬਦ ਜਿਹਾਦ ਵਰਤਿਆ ਜਦੋਂ ਮੈਂ ਤੁਹਾਡੇ ਮੂੰਹ ਤੋਂ ਸੁਣ ਰਿਹਾ ਸੀ। ਇਹ ਸਭ ਵਿਚਾਲੇ ਇਸ ਗੱਲ ਤੇ ਵੀ ਧਿਆਨ ਰਹਿਣਾ ਚਾਹੀਦਾ ਕਿ ਧਾਰਮਿਕ ਏਕਤਾ ਨਾਲ ਸਾਡੀ ਆਪਸ ਦੀ ਸਾਂਝ ਨਾ ਟੁੱਟੇ ਕਿਸੇ ਵੀ ਤਰੀਕੇ ਨਾਲ। ਉਹਨੂੰ ਕਿਵੇਂ ਵੇਖਦੇ ਹੋ ਤੁਸੀਂ ਕਿ ਇਹ ਜੇ ਪਾੜਾ ਵੱਧਦਾ ਤੇ ਵੱਧਦਾ ਹੀ ਤੁਰਿਆ ਜਾਣਾ ਆਪਣੇ ਦੇਸ਼ ਦੇ ਅੰਦਰ? ਇਸ ਤੋਂ ਵੱਧ ਪਾੜਾ ਵੱਧ ਕੀ ਹੋ ਸਕਦਾ ਵਾ? ਦੇਸ਼ ਦੇ ਵਿੱਚ ਪਹਿਲਾਂ ਪੁਲਵਾਮਾ ਅਟੈਕ ਹੋਇਆ, ਹੁਣ ਪਹਿਲਗਾਮ ਦੇ ਵਿੱਚ ਅਟੈਕ ਹੋ ਗਿਆ। ਜੇ ਜਿਹਾਦ ਸ਼ਬਦ ਹਜੇ ਵੀ ਨਹੀਂ ਵਰਤ ਸਕਦੇ ਤਾਂ ਸਾਡੇ ਉੱਤੇ ਲਾਹਨਤਾਂ ਵਾ। ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਵਾ ਸਾਨੂੰ ਆਪਣੇ ਦੁਸ਼ਮਣ ਨੂੰ ਪਹਿਚਾਨਣ ਦੀ ਲੋੜ ਆ। ਅਸੀਂ ਤਿੰਨ ਅੱਤਵਾਦੀ ਮਾਰ ਕੇ ਕੁਝ ਕਰ ਨਹੀਂ ਸਕਦੇ। 3 ਮਾਰਾਂਗੇ, 300 ਅੱਗੇ ਤਿਆਰ ਬੈਠੇ ਹੋਏ ਮਰਨ ਵਾਸਤੇ ਜਾਂ ਸਾਨੂੰ ਮਾਰਨ ਵਾਸਤੇ। ਉਹ 3 ਫੇਰ ਆਣਗੇ, ਫਿਰ 26 ਨੂੰ ਮਾਰਨਗੇ, ਫਿਰ ਵਾਪਸ ਚੱਲ ਜਾਣਗੇ। 300 ਵਾਰੀ ਇਦਾਂ ਆਣੇ ਆ। ਪਰ ਸਾਨੂੰ ਆਪਣੇ ਦੁਸ਼ਮਣ ਨੂੰ ਪਹਿਚਾਨਣ ਦੀ ਲੋੜ ਆ। ਪਾਕ ਜਿੰਨੀ ਦੇਰ ਪਾਕ ਸੈਨਾ ਦੇ ਸਿਰ ਨਹੀਂ ਵੱਡੇ ਜਾਂਦੇ ਨਾ, ਇੰਡੀਅਨ ਦੇ ਗਵਰਨਮੈਂਟ ਦੇ ਕੋਲ ਇੰਨੀ ਸਪੈਸ਼ਲ ਫੋਰਸਿਸ ਹਨ, ਜੇ ਉਹਨਾਂ ਨੂੰ ਅੱਜ ਟਾਸਕ ਦੇ ਦਿੱਤਾ ਜਾਵੇ ਨਾ ਕਿ ਤੁਸੀਂ ਉਹਨਾਂ ਦੇ LOC ਤੇ ਜਾ ਕੇ ਸਿਰ ਲੈ ਕੇ ਆਉਣੇ ਆ, ਤੇ ਸਿਰਾਂ ਦੀ ਲਾਈਨ ਲਾ ਦੇਣਗੇ ਅਗਲੇ। ਪਾਕਿਸਤਾਨ ਨੂੰ ਪਤਾ ਨਹੀਂ ਲੱਗੇਗਾ ਮਿਸਾਈਲ ਕਿੱਧਰੋਂ ਚੱਲੀ ਤੇ ਕਿੱਧਰ ਜਾ ਕੇ ਫਟ ਗਈ ਆ। ਸਿਰਾਂ ਦੀ ਲਾਈਨ ਲਾ ਦੇਣਗੇ। ਜਿੰਨੀ ਦੇਰ ਪਾਕਿਸਤਾਨੀ ਆਰਮੀ ਨਹੀਂ ਹਿੱਲੇਗੀ ਉਨੀ ਦੇਰ ਤੱਕ ਖੂਨ ਤਾਂ ਬਹਿਣਾ ਹੀ ਬਹਿਣਾ ਵਾ। ਚਾਹੇ ਤੁਹਾਡੇ ਉੱਤੇ ਡਿਪੈਂਡ ਆ, ਤੁਸੀਂ ਖੂਨ ਸਰਹੱਦ ਦੇ ਉਸ ਪਾਰ ਵਹਾਣਾ ਕਿ ਸਰਹੱਦ ਦੇ ਇਸ ਪਾਰ ਵਹਾਣਾ ਵਾ, ਖੂਨ ਬਹਿਣਾ ਹੀ ਬਹਿਣਾ ਵਾ। ਜਿੰਨੀ ਦੇਰ ਖੂਨ ਨਹੀਂ ਬਹੇਗਾ ਉਨੀ ਦੇਰ ਤੱਕ ਅਮਨ ਸ਼ਾਂਤੀ ਨਹੀਂ ਹੋਣੀ, ਕਿਉਂਕਿ ਇਹ ਜਿਹਾਦ ਫੈਲਾਏ, ਇਹ ਜਿਹਾਦੀ ਫੈਲ ਚੁੱਕੇ ਹੋਏ ਆ। ਕੱਲ ਨੂੰ ਹਰੇਕ ਪਿੰਡ ਦੇ ਵਿੱਚ, ਹਰੇਕ ਕਸਬੇ ਦੇ, ਹਰੇਕ ਜਗ੍ਹਾ ਦੇ ਉੱਤੇ ਵੀ ਜਾਣੇ ਆ। ਠੀਕ ਹੈ, ਮੈਂ ਤੁਹਾਡੀ ਉਸ ਗੱਲ ਨਾਲ ਸਹਿਮਤ ਹੈ ਕਿ ਇਸ ਚੀਜ਼ ਦਾ ਹੱਲ ਜੇਕਰ ਐ ਪਿਆ ਤਾਂ ਐ ਵੀ ਹੋ ਜਾਣਾ ਚਾਹੀਦਾ, ਇੱਕ ਵਾਰੀ ਨਵੇੜਾ ਹੋ ਜਾਵੇ, ਤੁਸੀਂ ਉਹ ਕਹਿਣਾ ਚਾਹੁੰਦੇ ਹੋ। ਪਰ ਮੈਂ ਇਹ ਅੰਦਰ ਕਹਿ ਰਿਹਾ, ਦੇਸ਼ ਦੇ ਅੰਦਰ ਦੀ ਗੱਲ ਕਹਿ ਰਿਹਾ ਵੀ ਦੇਸ਼ ਦੇ ਅੰਦਰ ਏਕਤਾ ਨੂੰ ਠੇਸ ਨਾ ਪਹੁੰਚੇ। ਜਿੱਦਾਂ ਮੈਂ ਬਾਈ ਹੁਣੀ ਨਾਲ ਗੱਲ ਕਰ ਰਿਹਾ ਸੀ ਕਿ ਬੱਚਿਆਂ ਨੂੰ ਟਾਰਗੇਟ ਬਣਾਇਆ ਜਾ ਰਿਹਾ, ਜਿਹੜੇ ਉੱਥੋਂ ਦੇ ਪੜ੍ਹਨ ਆਉਂਦੇ ਨੇ। ਇਹ ਤਾਂ ਫਿਰ ਪੰਜਾਬੀਆਂ ਲਈ ਲਾਹਨਤਾਰੀ ਗੱਲ ਹੋ ਜੂਗੀ ਜੇ ਆਪਾਂ ਉਹਨਾਂ ਦੇ ਨਾਲ ਔਖੇ ਸਮੇਂ 'ਚ ਨਹੀਂ ਖੜਾਂਗੇ, ਆਪਾਂ ਟਾਰਗੇਟ ਬਣਾਉਣਾ ਸ਼ੁਰੂ ਕਰ ਦਾਂਗੇ। ਮੈਂ ਪਹਿਲਾਂ ਵੀ ਆਪਣੇ ਜਦੋਂ ਬੋਲੇ ਸੀ ਉਦੋਂ ਵੀ ਕਿਹਾ ਸੀ ਕਿ ਹਿੰਦੂ ਵੰਡਿਆ ਹੋਇਆ ਵਾ। ਕੋਈ ਬ੍ਰਾਹਮਣ ਆ, ਕੋਈ ਰਾਜਪੂਤ ਆ, ਕੋਈ ਕਿਸੇ ਆ, ਪਰ ਉਹਦੇ ਨਾਲ ਹਿੰਦੂਆਂ ਦੇ ਨਾਲ ਕੋਈ ਸਾਡੇ ਵਿੱਚ ਸ਼ਰਾਰਤੀ ਅੰਸਰ ਵੀ ਹੈਗੇ ਆ, ਜਿਹੜੇ ਚਾਹੁੰਦੇ ਆ ਕਿ ਇਹ ਭਾਈਚਾਰਾ ਕਾਇਮ ਨਾ ਰਵੇ, ਜਿਹੜੇ ਚਾਹੁੰਦੇ ਆ ਕਿ ਦੇਸ਼ ਦੇ ਵਿੱਚ ਏਕਤਾ ਨਾ ਰਵੇ, ਜਿਹੜੇ ਚਾਹੁੰਦੇ ਕਿ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨਾ ਰਵੇ। ਤਾਂ ਖਲਾਰਾ ਪਿਆ ਹੀ ਅੰਦਰ ਵੀ ਪੈ ਜਾਵੇ, ਕਿਉਂਕਿ ਉਹਨਾਂ ਦਾ ਕੰਮ ਆ ਤਮਾਸ਼ਾ ਦੇਖਣਾ। ਉਹ ਚਾਹੁੰਦੇ ਕਿ ਆਪਣੇ ਤਮਾਸ਼ਾ ਦੇਖ ਕੇ ਅਸੀਂ ਚਮਕਣੇ ਚਾਹੀਦੇ ਆ, ਸਾਡੇ ਵਾਈਟ ਕਾਲਰ ਹਿੱਟ ਹੋਣੇ ਚਾਹੀਦੇ, ਬਾਕੀ ਜੋ ਮਰਜ਼ੀ ਹੁੰਦਾ ਰਵੇ, ਕਿਸੇ ਚੀਜ਼ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਇਸ ਕਰਕੇ ਆਪਣੇ ਹੀ ਕਿਸੇ ਬੱਚਿਆਂ ਨੂੰ ਪਲਾਨ ਕਰਕੇ ਉਹਨਾਂ ਦੇ ਨਾਲ ਮਾਰ ਕੁਟਾਈ ਕੀਤੀ ਜਾਂਦੀ ਆ। ਔਰ ਜਿਹੜੀ ਤੁਸੀਂ ਵੀਡੀਓ ਦਿਖਾਈ ਸੀ, ਜਿਹੜੇ ਭਾਈ ਸਾਹਿਬ ਨਾਲ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਮੁਸਲਮਾਨ ਨਾਲ ਕੁੱਟਮਾਰ ਹੋਈ ਆ, ਉਹ ਵੀ ਉਹਨਾਂ ਦੇ ਆਪਣੇ ਬੰਦੇ ਹੁੰਦੇ ਆ, ਕੋਈ ਵੱਡੀ ਗੱਲ ਨਹੀਂ ਹੈਗੀ ਕਿਸੇ ਨੂੰ ਪਲਾਨ ਕਰਕੇ ਕਿਸੇ ਨਾਲ ਕੁੱਟਮਾਰ ਕਰਵਾਉਣੀ। ਇਸ ਕਰਕੇ ਉਹ ਚਾਹੁੰਦੇ ਆ ਪ੍ਰੋਪਗੈਂਡਾ ਦਾ ਹਿੱਸਾ ਪ੍ਰੋਪਗੈਂਡਾ ਦਾ ਹਿੱਸਾ ਜੀ ਇਹ। ਅੰਤਲੀ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿੱਦਾਂ ਤੁਸੀਂ ਕਹਿੰਦੇ ਸਟੂਡੈਂਟ ਕੁੱਟਦੇ ਪਏ ਆ, ਜਦੋਂ ਸਾਡਾ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਲੱਗਦਾ ਹੈ, ਅਸੀਂ ਸਾਡੇ ਉਹ ਇੱਥੋਂ ਜਦੋਂ ਅਸੀਂ ਪਾਕਿਸਤਾਨ ਤੋਂ ਜਿੱਤ ਜਾਂਦੇ ਆ, ਉਹ ਇੱਥੇ ਸਟੂਡੈਂਟ ਜਿਹੜੇ ਪੜ੍ਹਨ ਆਉਂਦੇ ਆ, ਠੀਕ ਹੈ ਨਾ, ਠੀਕ ਹੈ ਬੱਚੇ ਆ ਸਾਡੇ ਦੇਸ਼ ਦੇ ਆ, ਪਰ ਉਹ ਬੱਚੇ ਜਦੋਂ ਪਾਕਿਸਤਾਨ ਜਿੰਦਾਬਾਦ ਕਹਿੰਦੇ, ਹਿੰਦੁਸਤਾਨ ਮੁਰਦਾ ਲੱਗਦਾ, ਇੱਥੇ ਕਲੇਜਾ ਫੜਦਾ, ਕਲੇਜਾ ਬਈ ਸਾਲਿਆਂ ਦਾ ਧੌਣ ਫੜ ਲਈ ਸੰਗੀ ਉਹਨਾਂ ਦੀ। ਠੀਕ ਹੈ, ਜਦੋਂ ਹਿੰਦੁਸਤਾਨ ਨੂੰ ਮੁਰਦਾਬਾਦ ਕਹਿੰਦੇ ਆ, ਪਾਕਿਸਤਾਨ ਜਿੰਦਾਬਾਦ ਕਹਿਣਗੇ। ਦੇਸ਼ ਐਸੇ ਦੇਸ਼ ਦਾ ਖਾਣਾ, ਐਸੇ ਦੇਸ਼ 'ਚ ਹੀ ਖਾਣਾ, ਇੱਥੇ ਹੀ ਰਹਿਣਾ, ਇੱਥੇ ਪੜ੍ਹਨਾ, ਇੱਥੇ ਦੇਸ਼ ਨੇ ਸਭ ਕੁਝ ਉਹਨਾਂ ਨੂੰ ਦੇਣਾ। ਫਿਰ ਸਾਲੇ ਉਹ ਸ਼ਬਦ ਮਾਫੀ ਚਾਹੁੰਦਾ, ਇਹ ਸ਼ਬਦ ਕਹਿੰਦਾ, ਉਹ ਜਿਹੜੇ ਫੇਰ ਇੱਥੋਂ ਹਿੰਦੁਸਤਾਨ ਮੁਰਦਾਬਾਦ ਕਹਿਣ, ਉਹ ਤਾਂ ਮਾੜੀ ਗੱਲ ਹੈ, ਉਸ ਨੂੰ ਅਸੀਂ ਵੀ ਕੰਡੈਮ ਕਰਦੇ ਆ। ਤੁਸੀਂ ਜਿਸ ਦੇਸ਼ ਦਾ ਖਾ ਰਹੇ ਹੋ ਉਹਦੇ ਖਿਲਾਫ ਬੋਲਦੇ, ਖਿਲਾਫ ਬੋਲਦੇ। ਤੁਸੀਂ ਕਹਿੰਦੇ ਕੁੱਟ ਮਾਰਿਆ, ਹੁਣ ਮੂੰਹ ਤੇ ਲਿਖਿਆ ਨਹੀਂ, ਉਹ ਤੇ ਹਿੰਦੂ ਆ ਜਾਂ ਕੋਈ ਹੋਰ ਆ ਮਾਰਦਾ, ਕੀ ਪਤਾ ਵਿਦ ਪਲੈਨਿੰਗ। ਭਾਈ ਸਾਹਿਬ ਦੀ ਗੱਲ ਸਹੀ ਆ, ਉਹ ਆਪਦੇ ਬੰਦੇ ਖੜੇ ਕੀਤੇ ਹੁੰਦੇ ਆ ਵੀ ਹਿੰਦੂ ਨੂੰ ਬਦਨਾਮ ਕਰਨ ਨੂੰ, ਹਾਂ ਬਿਲਕੁਲ ਹਿੰਦੂ ਨੂੰ ਬਦਨਾਮ ਕਰਨ ਨੂੰ ਕੀਤੇ ਆ। ਠੀਕ ਆ, ਬਸ ਇੰਨਾ ਗੱਲ ਆ। ਜੇ ਦੇਸ਼ 'ਚ ਰਹਿਣਾ, ਆਪਣਾ ਖਾਓ ਪੀਓ, ਐਸ਼ ਕਰੋ, ਇਹਨਾਂ ਕੋ ਆਪਣਾ ਪੜ੍ਹੋ ਲਿਖੋ, ਦੇਸ਼ ਇਹਨਾਂ ਦਾ ਉਹਨਾਂ ਬਰਾਬਰ ਹੈ। ਇੱਕ ਗੱਲ ਹੋਰ ਇਸੇ ਸਭ ਦੇ ਵਿਚਾਲੇ ਮੇਰੇ ਦਿਮਾਗ 'ਚ ਆ ਗਈ, ਕਿਤੇ ਸਿਆਸਤ ਦਾ ਮੁੱਦਾ ਤਾਂ ਨਹੀਂ ਬਣ ਕੇ ਰਹਿ ਜਾਊਗਾ ਜਿੱਦਾਂ ਪੁਲਵਾਮਾ ਤੇ ਸਿਆਸਤ ਕਹਿੰਦੇ ਹੋਈ ਹੈ ਉਸ ਸਮੇਂ, ਪਰ ਇਹ ਕਿਤੇ ਐ ਸਿਆਸਤ ਦੇ ਲਈ ਵਰਤਦਿਆਂ ਦਾ ਸਮਾਂ ਨਾ ਲੰਘਾ ਦਿੱਤਾ ਜਾਵੇ ਇਸ ਤੇ। ਭਾਜੀ ਕੋਈ ਸਿਆਸਤ ਨਹੀਂ ਹੈਗੀ, ਠੀਕ ਹੈ ਨਾ, ਮੈਂ ਕਹਿੰਦਾ ਸਾਡੇ ਕੋਈ ਸਿਆਸਤ ਨਹੀਂ। ਸਿਆਸਤ ਉਦੋਂ ਕੀਤੀ ਗਈ ਆ, ਹੁਣ ਮੈਂ ਦੇਖੋ ਸਾਂਝਾ ਪ੍ਰੋਗਰਾਮ ਆ, ਇਹ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਨਹੀਂ ਹੈਗਾ, ਠੀਕ ਹੈ ਨਾ। ਜਦੋਂ ਸਾਡੀ ਦੇਸ਼ ਦੀ ਆਰਮੀ ਉੱਤੇ ਉਂਗਲਾਂ ਚੱਕੀਆਂ ਗਈਆਂ ਸੀ, ਜਦੋਂ ਸਰਜੀਕਲ ਸਟ੍ਰਾਈਕ ਕੀਤਾ ਸੀ ਬਈ ਉੱਥੇ ਜਾ ਕੇ ਆਹ ਕਰਿਆ ਕੀਤਾ, ਕੱਖ ਨਹੀਂ। ਸਾਡੇ ਦੇਸ਼ ਦੇ ਉਹਨਾਂ ਗੇਮ ਦੀ ਵੀਡੀਓ ਹੈ, ਸਾਡੀ ਵੀਡੀਓ ਗੇਮ, ਇਹਨਾਂ ਨੂੰ ਨਹੀਂ ਕਹਿਣਾ ਚਾਹੀਦਾ। ਸਾਡੀ ਦੇਸ਼ ਦੇ ਉੱਤੇ ਆਰਮੀ ਉੱਤੇ ਗੱਲਾਂ ਨਹੀਂ ਚੱਕਣੀਆਂ ਚਾਹੀਦੀਆਂ, ਉਹ ਆਰਮੀ ਦੇ ਸਿਰ ਤੇ ਅਸੀਂ ਇੱਥੇ ਜਿੰਦੇ ਬੈਠੇ ਹਾਂ। ਪਰ ਇੱਕ ਗੱਲ ਇਹ ਸਭ ਦੇ ਵਿਚਾਲੇ ਚੰਗੀ ਹੈ ਕਿ ਜਦੋਂ ਸਰਬਦਲੀ ਬੈਠਕ ਹੋਈ ਆ, ਉਸ ਤੋਂ ਬਾਅਦ ਤਕਰੀਬਨ ਸਾਰੀਆਂ ਪਾਰਟੀਆਂ ਨੇ ਇਕਜੁੱਟ ਹੋਣ ਦੀ ਗੱਲ ਆਖੀ ਆ ਵੀ ਭਾਈ ਆਪਾਂ ਇਕਜੁੱਟ ਆ, ਇਹੋ ਜਿਹੇ ਮੁੱਦਿਆਂ ਤੇ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਬਾਈ ਹੁਣੀ ਕੋਈ ਗੱਲ ਜੋੜਨਾ ਚਾਹੁੰਦੇ ਨੇ, ਕੀ ਕਹਿਣਾ ਚਾਹੁੰਦੇ ਹੋ?
ਜਿੱਦਾਂ ਤੁਸੀਂ ਬਾਰ-ਬਾਰ ਪੁੱਛ ਰਹੇ ਆ ਵੀ ਕਸ਼ਮੀਰ ਦੇ ਜਿਹੜੇ ਸਟੂਡੈਂਟਸ ਨਾਲ ਇੱਥੇ ਬਦਸਲੂਕੀ ਹੋ ਰਹੀ ਜਾਂ ਮਾਰਕੁੱਟ ਹੋ ਰਹੀ ਆ, ਇਹ ਜਿਹੜੇ ਅਟੈਕ ਹੋ ਰਹੇ ਨੇ ਉਹ ਇਹੀ ਚੀਜ਼ ਚਾਹੁੰਦੇ ਆ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਮਾਹੌਲ ਨੂੰ ਜਿਹੜਾ ਖਰਾਬ ਕੀਤਾ ਜਾਵੇ, ਅੰਦਰ ਵੀ ਟੈਂਸ ਕਰੀਏ। ਹਾਂ, ਉਹ ਪੰਜਾਬ ਜਾਂ ਇੰਡੀਆ ਦੇ ਵਿੱਚ ਇਦਾਂ ਦੇ ਇਸ਼ੂ ਕ੍ਰੀਏਟ ਕਰ ਰਿਹਾ ਜਿੱਦਾਂ ਵੀ ਮੁਸਲਮਾਨ, ਵੀ ਤੁਸੀਂ ਮੁਸਲਮਾਨ ਆ ਤੇ ਤੁਹਾਨੂੰ ਛੱਡ ਦਿੱਤਾ ਜਾਊਗਾ, ਹਿੰਦੂ ਆ ਤੇ ਤੁਹਾਨੂੰ ਗੋਲੀ ਮਾਰ ਦਿੱਤੀ ਜਾਊਗੀ। ਹਿੰਦੂ ਮੁਸਲਿਮ ਕ੍ਰੀਏਟ ਕਰਨ ਦੀ ਉਹ ਗੱਲ, ਸਿਰਫ ਇੱਕ ਧਰਮ ਦੀ ਰਾਜਨੀਤੀ ਕਰ ਰਿਹਾ, ਧਰਮ ਨੂੰ ਜਿਹੜਾ ਪ੍ਰਮੋਟ ਨਹੀਂ ਕਰ ਰਿਹਾ, ਉਹ ਧਰਮ ਨੂੰ ਦੋਨਾਂ ਕੌਮਾਂ ਨੂੰ ਆਪਸ ਦੇ ਵਿੱਚ ਲੜਾ ਕੇ ਤੇ ਇਸ ਜਿਹੜਾ ਦੇਸ਼ ਆ ਉਹਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਦਾ ਜਿਹੜਾ ਮੇਨ ਮੋਟਿਵ ਆ ਨਾ, ਉਹ ਧਰਮ ਦੇ ਵਿੱਚ ਫੁੱਟ ਪਾਉਣਾ ਆ। ਉਹ ਥੋੜਾ ਜਿੱਦਾਂ ਤੁਸੀਂ ਦੱਸਿਆ ਵੀ ਇੱਥੇ ਬੱਚਿਆਂ ਦੇ ਉੱਤੇ ਅਟੈਕ ਹੋਇਆ, ਉਹ ਜਿੱਦਾਂ ਉਹ ਚਾਹੁੰਦੇ ਆ ਉਹ ਹੋ ਰਿਹਾ ਆ। ਆਪਾਂ ਨੂੰ ਥੋੜਾ ਸਮਝਣ ਦੀ ਲੋੜ, ਆਪਾਂ ਨੂੰ ਵੀ ਸਮਝਣ ਦੀ ਲੋੜ ਆ ਨਾ ਵੀ ਆਪਾਂ ਉਸ ਪ੍ਰੋਪਗੈਂਡੇ ਦਾ ਹਿੱਸਾ ਨਾ ਬਣੀਏ। ਆਪਾਂ ਨੂੰ ਉਹੀ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਵੀ ਆਪਾਂ ਨੂੰ ਥੋੜਾ ਜਿਹਾ ਚੁਕੰਨੇ ਹੋਣ ਦੀ ਲੋੜ ਆ ਵੀ ਜੋ ਚਾਹੁੰਦੇ ਆ, ਜੇ ਆਪਾਂ ਕਰ ਹੀ ਲਿਆ ਨਾ ਤੇ ਸਮਝ ਲਓ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਏ। ਆਪਾਂ ਸਾਰਿਆਂ ਨੂੰ ਜ਼ਰੂਰੀ ਆ ਵੀ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ। ਜੀ ਭਾਈ, ਤੁਸੀਂ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਮਗਰਮੱਛ ਨੂੰ ਮਾਰੋ ਤੇ ਮਗਰਮੱਛ ਦੇ ਬੱਚਿਆਂ ਨੂੰ ਨਾ ਮਾਰੋ, ਕਿਉਂਕਿ ਮਗਰਮੱਛ ਜਿਹੜੀ ਉਹ ਪਾਕਿਸਤਾਨ ਦੀ ISI ਆ। ਜਦੋਂ ਤੱਕ ISI ਤੇ ਪੂਰੀ ਨਕੇਲ ਨਹੀਂ ਕੱਸੀ ਜਾਊਗੀ ਪਾਕਿਸਤਾਨ ਆਰਮੀ ਤੇ, ਇੱਕ ਵਾਰ ਜੰਗ ਹੋ ਜਵੇ ਤੇ ਵਧੀਆ ਹੈ, ਕਿਉਂਕਿ ਬਾਰ-ਬਾਰ ਮਰਨ ਨਾਲੋਂ ਇੱਕ ਵਾਰ ਮਰਨਾ ਚੰਗਾ ਆ। ਕਦੀ ਸਾਡੇ ਦੇਸ਼ ਦੇ ਨਾਗਰਿਕ ਪੁਲਵਾਮਾ ਕਸ਼ਮੀਰ ਦੇ ਵਿੱਚ ਮਾਰੇ ਜਾ ਰਹੇ ਆ, ਕਦੀ ਬੰਗਾਲ ਦੇ ਵਿੱਚ ਮਾਰੇ ਜਾ ਰਹੇ ਆ, ਕਦੀ ਹੋਰ ਕੰਟਰੀਆਂ 'ਚ ਮਾਰੇ ਜਾ ਰਹੇ। ਇਹ ਜਿਹੜੀ ਜਿਹਾਦੀ ਮਾਨਸਿਕਤਾ ਹੈ, ਇਹਨੂੰ ਇੱਕ ਵਾਰ ਖਤਮ ਕਰ ਦਿੱਤਾ ਜਾਵੇ ਤਾਂ ਵਧੀਆ, ਇਹਦੀ ਜੜ ਖਤਮ ਕਰਨੀ ਚਾਹੀਦੀ ਆ। ਔਰ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦੇ ਆ ਵੀ ਪ੍ਰਧਾਨ ਮੰਤਰੀ ਜੀ ਤੁਸੀਂ ਸਖਤ ਤੋਂ ਸਖਤ ਐਕਸ਼ਨ ਲਓ, ਪੂਰਾ ਦੇਸ਼ ਤੁਹਾਡੇ ਨਾਲ ਆ। ਜੇ ਸਾਨੂੰ ਮਾਨਵਤਾ ਬੰਬ ਬਣ ਕੇ ਵੀ ਪਾਕਿਸਤਾਨ 'ਚ ਜਾਣਾ ਪੈ ਜਾਵੇ, ਅਸੀਂ ਉਹਦੇ ਲਈ ਵੀ ਤਿਆਰ ਹਾਂ। ਜੈ ਹਿੰਦ, ਜੈ ਭਾਰਤ ਜੀ। ਸੋ ਬੀਤੇ ਦਿਨੀ ਮੈਂ ਖਾਨ ਸਰ ਦੀ ਇੱਕ ਵੀਡੀਓ ਸੁਣ ਰਿਹਾ ਸੀ, ਜਿਸ ਦੇ ਵਿੱਚ ਉਹ ਕਹਿ ਰਹੇ ਸੀ ਬੇਸ਼ੱਕ ਰਾਮ, ਅੱਲਾ, ਗੋਡ ਕਿਸੇ ਦਾ ਵੀ ਨਾਮ ਲੈ ਕੇ ਜੇ ਤੁਸੀਂ ਕਿਸੇ ਦੇ ਥੱਪੜ ਮਾਰ ਦਿਓਗੇ ਤਾਂ ਤੁਸੀਂ ਉਸ ਨੂੰ ਜਸਟੀਫਾਈ ਨਹੀਂ ਕਰ ਸਕਦੇ। ਗੱਲ ਉਹੀ ਹੈ ਕਿ ਧਰਮ ਦੇ ਆਧਾਰ ਤੇ ਇੱਕ ਦੂਸਰੇ ਨੂੰ ਪਾੜਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ, ਉਸ ਤੋਂ ਬਚਣ ਦੀ ਲੋੜ ਹੈ। ਦੇਸ਼ ਭਗਤੀ ਇਹਨਾਂ ਨੇ ਦਿਖਾਈ ਹੈ, ਅੱਜ ਇੱਥੇ ਮਾਰਚ ਕੀਤਾ ਇੱਕ ਤਰੀਕੇ ਦਾ, ਜਿਹੜੀ ਸ਼ਰਧਾਂਜਲੀ ਦਿੱਤੀ ਹੈ ਸ਼ਹੀਦ ਹੋਏ ਲੋਕਾਂ ਨੂੰ, ਉਸ ਦੀ ਗੱਲ ਬਾਤ ਪਾਈ ਹੈ ਬਾਈ ਬਖਸ਼ੀ ਹੋਣੀ, ਉਹਨਾਂ ਦੇ ਹੋਰ ਸਾਰੇ ਸਾਥੀ ਸਹਿਯੋਗੀ ਇੱਥੇ ਮੌਜੂਦ ਸੀ। ਗੱਲਬਾਤ ਤੁਸੀਂ ਸੁਣੀ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।